ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਜਾਣਦੇ ਹੋ ਤੁਸੀਂ ਅੱਜ ਦੀ ਸਵੇਰ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਜੀ ਸੋਮਵਾਰ ਤੋਂ ਵੀਰਵਾਰ ਤੱਕ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਤੇ ਇਸ ਦੇ ਵਿੱਚ ਜਿਹੜੀਆਂ ਆਪਾਂ ਵੱਖ-ਵੱਖ ਅਮਰੀਕਾ ਦੇ ਵਿੱਚ ਘਟ ਰਹੀਆਂ ਘਟਨਾਵਾਂ ਜਿਹੜੀਆਂ ਖਾਸ ਕਰਕੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਹੁੰਦੀਆਂ ਉਸ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਦੇ ਹੁੰਦੇ ਆ। ਇਸ ਦੇ ਨਾਲ ਹੋਰ ਕੀ ਅਮਰੀਕਾ ਦੇ ਵਿੱਚ ਹੋ ਰਿਹਾ ਉਸ ਦੀ ਵੀ ਜਾਣਕਾਰੀ ਦੇਣ ਦੀ ਆਪਾਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਦੇ ਹਾਂ। ਤੇ ਜਿਹੜਾ ਸ਼ੁੱਕਰਵਾਰ ਨੂੰ ਪ੍ਰੋਗਰਾਮ ਹੁੰਦਾ ਅੱਜ ਦੀ ਸਵੇਰ ਉਸ ਦੇ ਵਿੱਚ ਅਸੀਂ ਜਿਹੜੀ ਤੁਹਾਡੀ ਗੱਲਬਾਤ ਮਿੰਟੂ ਗੁਰੂਸਰੀਆ ਹੋਣਾ ਦੇ ਨਾਲ ਜਿਹੜੀ ਉਹ ਕਰਵਾਉਂਦੇ ਹੁੰਦੇ ਆ। ਫੇਸਬੁੱਕ ਦੇ ਉੱਤੇ ਵੀ ਆਪਾਂ ਇਸ ਟਾਈਮ ਲਾਈਵ ਹੋ ਚੁੱਕੇ ਆ। ਸੋ ਆਪਾਂ ਅੱਜ ਦੇ ਦਿਨ ਵੀ ਜਿਹੜੀ ਆ ਗੱਲਬਾਤ ਜਿਹੜੀ ਕਰਾਂਗੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਹੋਵੇਗੀ ਉਸ ਦੇ ਉੱਤੇ ਤੁਹਾਨੂੰ ਅਪਡੇਟਸ ਕੀ ਜਿਹੜਾ ਕੱਲ ਦਾ ਜੁਆਇੰਟ ਸੈਸ਼ਨ ਜਿਹੜਾ ਹੋਇਆ ਸੀ ਉਸ ਦੇ ਵਿੱਚ ਉਹਨਾਂ ਨੇ ਕੀ ਆਖਿਆ। ਉਸ ਤੋਂ ਪਹਿਲਾਂ ਇੱਕ ਜਿਹੜੀ ਹੋਰ ਇੱਕ ਗੁੱਡ ਨਿਊਜ਼ ਜਿਸ ਨੂੰ ਲੈ ਕੇ ਸਾਰੇ ਜਾਣੇ ਬਹੁਤ ਐਕਸਾਈਟਿਡ ਸੀਗੇ ਉਸ ਦੇ ਬਾਰੇ ਵੀ ਥੋੜੀ ਆਪਾਂ ਗੱਲਬਾਤ ਕਰਾਂਗੇ। ਬਾਕੀ CDL ਦੇ ਬਾਰੇ ਵੀ ਤੁਹਾਨੂੰ ਅਪਡੇਟ ਆ ਜਿਹੜੀ ਉਹ ਜ਼ਰੂਰ ਦਿੰਦੇ ਹੋਏ ਜਾਵਾਂਗੇ। ਬਾਕੀ ਹੋਰ ਕੀ ਘਟ ਰਿਹਾ ਆ ਉਸ ਦੇ ਬਾਰੇ ਵੀ ਆਪਾਂ ਜਾਣਕਾਰੀ ਦੇਣ ਦੀ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗੇ। ਬਿਲਕੁਲ ਰਾਜਕਨਵੀਰ ਜੀ, ਜਿਹੜੇ ਕੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੇ ਉਹਨਾਂ ਦੇ ਬਿਆਨ ਆਏ ਆ, ਜਿਹੜਾ ਉਹਨਾਂ ਦਾ ਭਾਸ਼ਣ ਸੀ ਉਹ ਟੋਟਲੀ ਸਰਪ੍ਰਾਈਜ਼ਿੰਗ ਸੀ ਕਿਉਂਕਿ ਜਦ ਤੋਂ ਉਹ ਇਲੈਕਸ਼ਨ ਦੇ ਵਿੱਚ ਕੁੱਦੇ ਸੀ ਮੈਦਾਨ ਦੇ ਵਿੱਚ ਤੇ ਪ੍ਰੈਜ਼ੀਡੈਂਟ ਵੀ ਬਣੇ ਹੈਗੇ ਆ ਤੇ ਉਹ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੇ ਪਿੱਛੇ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਪਾਏ ਹੋਏ ਸੀ। ਜੀ ਜੀ। ਸੋ ਕੱਲ ਜਿਹੜਾ ਉਹਨੇ ਲੈਕਚਰ ਕੀਤਾ ਹੈਗਾ ਜਾਂ ਲੈਕਚਰ ਤੋਂ ਪਹਿਲਾਂ ਜਿਹੜੀ ਉਹਦੇ ਜਿਹੜੇ ਜਰਨਲਿਸਟ ਸੀਗੇ ਉਹਨਾਂ ਦੇ ਨਾਲ ਜਿੰਨੀਆਂ ਵੀ ਉਹਨੇ ਜਿਹੜੀ ਮੀਟਿੰਗ ਕੀਤੀ ਆ ਉਹਦੇ 'ਚ ਉਹਨੇ ਡਿਸਕਸ ਕੀਤਾ ਵੀ ਜਿਹੜੀ ਕਾਂਗਰਸ ਆ ਵੀ ਦੋਨੋਂ ਹੀ ਡੈਮੋਕ੍ਰੇਟ ਤੇ ਰਿਪਬਲਿਕਨ ਰਲ ਕੇ ਇਹ ਕੰਪਰੋਮਾਈਜ਼ ਬਿੱਲ ਲੈ ਕੇ ਆਣ ਤੇ ਉਹਨਾਂ ਨੇ ਆਪਣੇ ਜਿਹੜਾ ਲੈਕਚਰ ਜਿਹੜਾ ਕੀਤਾ ਕੱਲ ਭਾਸ਼ਣ ਉਹਦੇ ਵਿੱਚ ਇਹ ਵੀ ਕਿਹਾ ਵੀ ਜਿਹੜੀ ਮੈਰਿਟ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ। ਸਰੋਤਿਆਂ ਨੂੰ ਸਾਡੇ ਸਾਰੇ ਸਰੋਤੇ ਜਿਹੜੇ ਪੰਜਾਬੀ ਰੇਡੀਓ USA ਦੇ ਜ਼ਿਆਦਾ ਹੀ ਆ ਵੀ ਬਹੁਤ ਸਾਰੇ ਮੁਲਕ ਹੈਗੇ ਆ ਖਾਸ ਕਰਕੇ ਕੈਨੇਡਾ ਆਸਟ੍ਰੇਲੀਆ ਜਿੱਥੇ ਮੈਰਿਟ ਬੇਸਡ ਇਮੀਗ੍ਰੇਸ਼ਨ ਹੁੰਦੀ ਆ। ਸੋ ਮੈਰਿਟ ਬੇਸਡ ਕਿੱਦਾਂ ਹੁੰਦੀ ਆ ਵੀ ਰਫ ਜਿਹਾ ਆਈਡੀਆ ਆਪਾਂ ਦੱਸ ਦਈਏ ਵੀ ਸੋ ਖਾਸ ਕਰਕੇ ਜਿਹੜਾ ਪੜ੍ਹਿਆ ਲਿਖਿਆ ਹੋਊਗਾ ਜਿਹਦੇ ਕੋਲ ਡਿਗਰੀ ਹੋਊਗੀ ਉਹਨੂੰ ਜ਼ਿਆਦਾ ਪੁਆਇੰਟ ਹੋਊਗੇ। ਬਿਲਕੁਲ ਏਜ ਗਰੁੱਪ ਹੋਊਗਾ ਜਿੱਦਾਂ 20 ਐਕਸਪੀਰੀਅੰਸ ਦੇ ਉੱਤੇ ਹਰ ਇੱਕ ਮਤਲਬ ਹਰ ਇੱਕ ਚੀਜ਼ ਤੁਹਾਡੀ ਮੈਟਰ ਕਰੂਗੀ। ਫੈਮਿਲੀ ਵਾਲਾ ਬੰਦਾ ਆ ਸਿੰਗਲ ਆ ਹਰ ਇੱਕ ਚੀਜ਼ ਜਿੱਦਾਂ ਆਪਾਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਵੀ ਪੁਆਇੰਟ ਸਿਸਟਮ ਹੁੰਦਾ ਆ। ਕਿਤੇ ਨਾ ਕਿਤੇ ਇਹ ਸੰਕੇਤ ਆਪਾਂ ਕਹਿ ਸਕਦੇ ਹਾਂ ਵੀ ਕੱਲ ਦੇ ਭਾਸ਼ਣ ਦੇ ਵਿੱਚ ਇਦਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਮਿਲੇ ਨੇ। ਬਾਕੀ ਆਪਣੇ ਸਰੋਤਿਆਂ ਨੂੰ ਜ਼ਰੂਰ ਆਪਾਂ ਇਹ ਜ਼ਰੂਰ ਦੱਸਦੇ ਜਿਹੜਾ ਜਾਈਏ ਵੀ ਤੁਹਾਨੂੰ ਆਪਾਂ ਅਪਡੇਟ ਦਿੰਦੇ ਜਾਂਦੇ ਆ ਪ੍ਰੋਗਰਾਮ ਵੱਖ-ਵੱਖ ਪ੍ਰੋਗਰਾਮ ਦੇ ਉੱਤੇ। ਕਈ ਵਾਰੀ ਆਪਾਂ ਵਿਸ਼ੇਸ਼ ਬ੍ਰੇਕਿੰਗ ਨਿਊਜ਼ ਦੇਣ ਦੇ ਲਈ ਵੀ ਆਪਾਂ ਤੁਹਾਡੇ ਨਾਲ ਇਦਾਂ ਹੀ ਜਿਹੜੇ ਜੀ ਜੁੜ ਜਾਂਦੇ ਆ ਕਿਉਂਕਿ ਆਪਣੇ ਸਾਰਿਆਂ ਨਾਲ ਸੰਬੰਧਿਤ ਇਹ ਗੱਲਾਂ ਹੁੰਦੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਦੱਸਣੀਆਂ ਜਿਹੜੀਆਂ ਉਹ ਜ਼ਰੂਰੀ ਨੇ। ਤੇ ਤੁਹਾਨੂੰ ਨਾਲ ਦੱਸਦੇ ਵੀ ਪੰਜਾਬੀ ਰੇਡੀਓ USA ਦਾ ਫੋਨ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਜਿਹੜੀ ਆ ਤੁਸੀਂ ਸਾਨੂੰ ਜਿਹੜੀ ਆ ਜੀ ਕਾਲ ਕਰ ਸਕਦੇ ਹੋ ਇਨਫੋਰਮੇਸ਼ਨ ਜਿਹੜੀ ਆ ਜੀ ਉਹ ਲੈਣ ਦੇ ਲਈ। ਤੇ ਬਾਕੀ ਤੁਹਾਨੂੰ ਮੈਂ ਨਾਲ ਇਹ ਦੱਸਦਾ ਵੀ ਜਿਹੜੇ ਸੁਣਨ ਵਾਲੇ ਨੰਬਰਸ ਆ ਉਹਨਾਂ ਦੇ ਵਿੱਚ T-Mobile ਮੈਟਰੋ PCS ਦੇ ਲਈ ਸਾਡਾ ਨੰਬਰ ਸੁਣਨ ਵਾਲੇ ਆ 360 398 44 44 360 398 4444 ਤੇ ਬਾਕੀ ਹੋਰ ਜਿੰਨੇ ਵੀ ਸਰਵਿਸ ਪ੍ਰੋਵਾਈਡਰ ਆ ਉਹਨਾਂ ਦੇ ਲਈ ਨੰਬਰ 641 552 5000 641552 5000 ਐਪ ਸਾਡੀ ਤੁਸੀਂ ਡਾਊਨਲੋਡ ਕਰੋ ਚਾਹੇ ਆਈਫੋਨ ਤੇ ਹੋ ਐਂਡਰੋਇਡ ਤੇ ਹੋ। ਪੰਜਾਬੀ ਰੇਡੀਓ USA ਦੀ ਨਾਮ ਦੇ ਨਾਲ ਜਿਹੜਾ ਜੋ ਤੁਸੀਂ ਸਰਚ ਕਰਨੀ ਹੈ ਤੇ ਉਹ ਐਪ ਨੂੰ ਜਿਹੜਾ ਡਾਊਨਲੋਡ ਕਰਕੇ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਫ੍ਰਿਜ਼ਨੋ ਦੇ ਵਿੱਚ 1300 AM, ਯੂਬਾ ਸਿਟੀ 'ਚ 1450 AM ਤੇ ਸੈਕਰਾਮੈਂਟੋ 1470 AM ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਾਈਡ ਬੈਂਡ ਦਾ ਜਿਹੜਾ ਰੇਡੀਓ ਆ ਤੇ ਪਲੱਸ ਇੰਟਰਨੈਟ ਰੇਡੀਓ ਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਸੋ ਰਾਜਕਨਵੀਰ ਜੀ, ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਮੈਰਿਟ ਬੇਸ ਸਿਸਟਮ ਦੀ ਗੱਲ ਕੀਤੀ ਆ ਉਹ ਕਹਿੰਦੇ ਵੀ ਇਹਦੇ ਨਾਲ ਬਹੁਤ ਸਾਰੇ ਜਿਹੜੇ ਡਾਲਰਸ ਆ ਉਹ US ਦੇ ਬਚਣਗੇ ਤੇ ਜਿਹੜੇ ਵਰਕਰਸ ਆ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਆ ਉਹਦੇ ਵਿੱਚ ਵਾਧਾ ਹੋਊਗਾ। ਜੀ ਬਿਲਕੁਲ ਜੀ, ਇਹ ਗੱਲ ਜ਼ਰੂਰ ਉਹਨਾਂ ਨੇ ਆਖੀ ਆ। ਉਹ ਨਾਲ ਇਹ ਵੀ ਕਿਹਾ ਵੀ ਜਿਹੜਾ ਇਲੀਗਲ ਇਮੀਗ੍ਰੇਸ਼ਨ ਨੂੰ ਉਹਨਾਂ ਨੇ ਰੋਕਣ ਦੀ ਵੀ ਇਸ ਦੇ ਵਿੱਚ ਜ਼ਰੂਰ ਗੱਲ ਆਖੀ ਆ ਵੀ ਉਸ ਨੂੰ ਮੈਂ ਸਟਾਪ ਕਰਨਾ ਆ। ਪਹਿਲਾਂ ਇੱਕ ਵਾਰੀ ਕਲੀਨ ਅਪ ਜਿਹੜਾ ਇੱਕ ਹਿਸਾਬ ਦੇ ਨਾਲ ਕਰਨ ਦੀ ਗੱਲ ਆ ਕਿਉਂਕਿ ਸਾਰਿਆਂ ਨੂੰ ਉਤਸੁਕਤਾ ਹਰਜੋਤ ਜੀ ਕੱਲ ਦੇ ਜਿਹੜੇ ਭਾਸ਼ਣ ਦੀ ਉਹਨਾਂ ਦੀ ਇਸ ਕਰਕੇ ਜ਼ਿਆਦਾ ਸੀਗੀ ਵੀ ਉਸ ਤੋਂ ਕੁਝ ਚਿਰ ਪਹਿਲਾਂ ਹੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ ਵਾਈਟ ਹਾਊਸ ਦੇ ਜਿਹੜੇ ਕੁਝ ਸੋਰਸ ਆ ਉਹ ਦੱਸ ਰਹੇ ਸੀਗੇ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਰਾਸ਼ਟਰਪਤੀ ਟਰੰਪ ਹੋ ਸਕਦਾ ਵੀ ਰੋਨਾਲਡ ਰੀਗਨ ਦੇ ਵਾਂਗੂ
ਜਿਹੜਾ ਆ ਵੀ ਉਹ ਕੋਈ ਇਦਾਂ ਦਾ ਕੰਪਰੀਹੈਂਸਿਵ ਲਾਅ ਕੋਈ ਬਿੱਲ ਜਿਹੜਾ ਆ ਉਹ ਲੈ ਕੇ ਆ ਸਕਦੇ ਨੇ ਜਿਸ ਦੇ ਵਿੱਚ ਜਿਹੜੇ ਕਲੀਨ ਰੈਕੋਰਡ ਵਾਲੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਇੱਥੇ ਪੱਕਿਆਂ ਰਹਿਣ ਦੇ ਲਈ ਜਿਹੜੀ ਆ ਉਹ ਕੋਈ ਲੀਗਲ ਸਟੇਟਸ ਜਿਹੜਾ ਆ ਉਹ ਦਿੱਤਾ ਜਾ ਸਕਦਾ ਆ। ਸੋ ਇਹ ਜਿਹੜੀ ਚੀਜ਼ ਜਿਹੜੀ ਜ਼ਰੂਰ ਉਹ ਦੇਖੀ ਗਈ ਆ ਵੀ ਉਸ ਦੇ ਕਰਕੇ ਸਾਰਿਆਂ ਨੇ ਬਹੁਤ ਉਤਸੁਕਤਾ ਦੇ ਨਾਲ ਇੰਤਜ਼ਾਰ ਕੀਤਾ ਵੀ ਜਿਹੜਾ ਭਾਸ਼ਣ ਆ ਉਹਨਾਂ ਦਾ ਸੁਣਿਆ ਜਾਵੇ, ਸ਼ਾਇਦ ਉਸ ਦੇ ਵਿੱਚ ਉਸ ਦੇ ਬਾਰੇ ਗੱਲ ਕਰਨ, ਪਰ ਉਹਨਾਂ ਨੇ ਇਸ ਦੇ ਬਾਰੇ ਗੱਲ ਤਾਂ ਨਹੀਂ ਕੀਤੀ। ਇੱਕ ਚੀਜ਼ ਸਾਰਿਆਂ ਨੇ ਮੈਂ ਦੇਖਿਆ ਵੀ ਉਹਨਾਂ ਨੇ ਸਾਰਿਆਂ ਨੇ ਸਰਵੇ ਕਰਵਾਇਆ ਇਹਨਾਂ ਦੇ ਭਾਸ਼ਣ ਦੇ ਉੱਤੇ ਤੇ ਇੱਕ ਚੀਜ਼ ਜਿਹੜੀ ਉਸ ਭਾਸ਼ਣ ਦੇ ਵਿੱਚ ਆਪਾਂ ਨੂੰ ਇਹ ਜਿਹੜੀ ਦੇਖਣ ਨੂੰ ਮਿਲੀ ਵੀ ਸਾਰੇ ਲੋਕਾਂ ਨੇ ਜਿਹੜਾ ਉਹ ਭਾਸ਼ਣ ਆ ਉਹ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਪਸੰਦ ਕੀਤਾ ਆ। ਸੋ ਇਹ ਇੱਕ ਵੱਖਰੀ ਚੀਜ਼ ਜਿਹੜੀ ਹੋਈ ਆ ਕਿਉਂਕਿ ਨਪੀ ਤੁਲੀ ਜਿਹੜੀ ਗੱਲਬਾਤ ਆ ਉਹ ਘੱਟ ਹੀ ਜਿਹੜੀ ਉਹਨਾਂ ਦੇ ਕੋਲੋਂ ਇਸ ਤਰੀਕੇ ਦੇ ਨਾਲ ਸੁਣਨ ਨੂੰ ਮਿਲਦੀ ਰਹੀ ਆ। ਸੋ ਇਹ ਇੱਕ ਚੀਜ਼ ਜ਼ਰੂਰ ਦੇਖਣ ਦੀ ਰਹੀ ਆ। ਬਾਕੀ ਜਿਹੜਾ ਜੀ ਹੋਵੇਗਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਕਰਕੇ ਉਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸ ਸਕੇਗਾ। ਬਾਕੀ ਇੱਕ ਜਿਹੜੇ ਇੱਕ ਕਹਿ ਲਓ ਵੀ ਜਿਹੜੇ CNN ਦੇ ਇੱਕ ਪੱਤਰਕਾਰ ਆ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਆਖਿਆ ਕੱਲ ਉਹਨਾਂ ਨੇ ਆਖਿਆ ਕਿਉਂਕਿ CNN ਦੇ ਪੱਤਰਕਾਰ ਵੱਲੋਂ ਜੋ ਗੱਲ ਆ ਰਹੀ ਹੈ ਤੇ ਸ਼ਾਇਦ ਉਹਨਾਂ ਨੂੰ ਕੁਝ ਠੀਕ ਲੱਗਾ ਹੋਊਗਾ, ਉਹਨਾਂ ਨੇ ਇਹ ਚੀਜ਼ ਦਾ ਦਾਅਵਾ ਕੀਤਾ ਵੀ ਕੱਲ ਖਾਸ ਕਰਕੇ ਜਦੋਂ ਨੇਵੀ ਸੀਲ ਨੂੰ ਸ਼ਰਧਾਂਜਲੀ ਉਹਨਾਂ ਨੇ ਭੇਟ ਕੀਤੀ, ਉਹਨਾਂ ਦੀ ਜਿਹੜੀ ਵਾਈਫ ਸੀਗਾ ਉਹਨਾਂ ਨੂੰ ਲੋਕਾਂ ਦੇ ਸਨਮੁਖ ਕਰਵਾਇਆ, ਉਦੋਂ ਇੱਕ ਬੜੀ ਪ੍ਰੈਜ਼ੀਡੈਂਸ਼ੀਅਲ ਜੀ ਮੂਵਮੈਂਟ ਜਿਹੜੀ ਉਹਨਾਂ ਨੇ ਕਿਹਾ ਵੀ ਉਹ ਲੱਗੀ ਸੀ ਤੇ ਲੋਕ ਮੈਂ ਦੇਖ ਰਿਹਾ ਸੀਗਾ ਤਕਰੀਬਨ 2 ਮਿੰਟ ਲਈ ਲੋਕਾਂ ਨੇ ਖੜੇ ਹੋ ਕੇ ਜਿਹੜੇ ਜਿੰਨੇ ਵੀ ਉੱਥੇ ਸੈਨੇਟਰ ਸੀਗੇ, ਹਾਊਸ ਰਿਪਰੈਜ਼ੈਂਟੇਟਿਵ ਸੀ, ਉਹਨਾਂ ਨੇ ਉੱਥੇ ਖੜੇ ਹੋ ਕੇ ਤਾੜੀਆਂ ਮਾਰੀਆਂ ਤੇ ਇਸੇ ਚੀਜ਼ ਦੇ ਉੱਤੇ ਉਹਨਾਂ ਨੇ ਇਹ ਇੱਥੋਂ ਤੱਕ ਦਾਅਵਾ ਕਰ ਦਿੱਤਾ ਹਰਜੋਤ ਜੀ ਵੀ ਕਹਿੰਦੇ ਜੇ ਇਸ ਤਰੀਕੇ ਦੇ ਨਾਲ ਪ੍ਰੈਜ਼ੀਡੈਂਸ਼ੀਅਲ ਗੱਲਾਂ ਉਹ ਕਰਦੇ ਰਹੇ ਤੇ ਹੋ ਸਕਦਾ ਅਗਲੀਆਂ ਇਲੈਕਸ਼ਨਾਂ ਵੀ ਇਹ ਚੀਜ਼ਾਂ ਉਹਨਾਂ ਨੇ ਇਹ ਕਿਹਾ ਇਹ ਜ਼ਰੂਰੀ ਨਹੀਂ ਹੈ ਵੀ ਇਦਾਂ ਹੋਵੇਗਾ, ਪਰ ਇੱਕ CNN ਦੇ ਪੱਤਰਕਾਰ ਵੱਲੋਂ ਜਾਂ ਉਤੋਂ ਦੇ ਜਿਹੜਾ ਉੱਥੇ ਬੋਲ ਰਿਹਾ ਉਹਨਾਂ ਦੇ ਵੱਲੋਂ ਇਹ ਗੱਲ ਆਉਣੀ ਆ ਤਾਂ ਇੱਕ ਅਚੰਭੇ ਵਾਲੀ ਗੱਲ ਆ। ਜਿੱਦਾਂ ਰਾਸ਼ਟਰਪਤੀ ਟਰੰਪ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਪਾਲਿਸੀ ਸਟਾਂਸ ਬਦਲਿਆ ਆ ਉਸ ਨੂੰ ਲੈ ਕੇ ਜਿਹੜਾ ਆ ਪਾਲਿਸੀ ਨੂੰ ਸਟਾਂਸ ਬਦਲਣ ਤੋਂ ਬਾਅਦ ਦੇ ਵਿੱਚ CNN ਦੇ ਪੱਤਰਕਾਰ ਦਾ ਸਟਾਂਸ ਜਿਹੜਾ ਬਦਲਿਆ ਨਜ਼ਰ ਆ ਰਿਹਾ। ਬਿਲਕੁਲ। ਸੋ ਬਹੁਤ ਵਾਰੀ ਪਹਿਲੀ ਵਾਰੀ ਬਹੁਤ ਸਾਰੇ ਜਿਹੜੇ ਨਿਊਜ਼ ਆਰਗੇਨਾਈਜੇਸ਼ਨ ਜਾਂ ਜਿਹੜੇ ਟੀਵੀ ਚੈਨਲ ਜਿਹੜੇ ਜਿੱਦਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਚੱਲ ਰਹੇ ਸੀ, ਉਹਨਾਂ ਦੇ ਬਹੁਤ ਸਾਰੇ ਜਿਹੜੇ ਪੱਤਰਕਾਰ ਸੀ ਜਾਂ ਟੀਵੀ ਐਂਕਰ ਸੀਗੇ, ਉਹਨਾਂ ਨੇ ਕਿਹਾ ਵੀ ਪਹਿਲੀ ਵਾਰੀ ਲੱਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਅੱਜ ਪ੍ਰੈਜ਼ੀਡੈਂਟ ਲੱਗ ਰਿਹਾ। ਸੋ ਜਿਹੜਾ ਉਹਨਾਂ ਦਾ ਕੱਲ ਭਾਸ਼ਣ ਸੀਗਾ ਉਹ ਬਹੁਤ ਹੀ ਵਧੀਆ ਸੀ, ਲਗਭਗ ਸਾਰਿਆਂ ਵੱਲੋਂ ਉਹਦੀ ਸ਼ਲਾਘਾ ਕੀਤੀ ਗਈ ਹੈਗੀ ਆ। ਸੋ ਜਿਹੜੀ ਲੀਗਲ ਇਮੀਗ੍ਰੇਸ਼ਨ ਦੀ ਰਾਜਕਰਮਵੀਰ ਜੀ ਆਪਾਂ ਗੱਲ ਕਰ ਰਹੇ ਸੀ, ਮੈਰਿਟ ਬੇਸ ਸਿਸਟਮ, ਉਹ ਕਹਿੰਦੇ ਵੀ ਇਹਦੇ ਨਾਲ ਕੀ ਆ ਵੀ ਜਿਹੜੀ ਲੋ ਵੇਜਸ ਆ ਉਹ ਅਪ ਜਾਊਗੀ ਤਾਂ ਕਿ ਜਿਹੜੇ ਪੜ੍ਹੇ ਲਿਖੇ ਲੋਕ ਆਊਗੇ, ਗੁੱਡ ਜੌਬਸ ਕਰੂਗੀ ਤੇ ਨਾਲ ਦੀ ਨਾਲ ਜਿਹੜੀ ਮਿਡਲ ਕਲਾਸ ਆ ਉਹ ਜਿਹੜੀ ਅਪ ਜਾਏਗੀ। ਪ੍ਰੈਸ਼ਰ ਹੈਗਾ ਟੈਕਸ ਪੇਅਰਸ ਦੇ ਉੱਤੇ, ਕਈ ਵਾਰੀ ਕੀ ਆ ਵੀ ਉਦਾਂ ਦੇ ਲੋਕ ਆ ਜਾਂਦੇ ਆ ਫਿਰ ਉਹ ਵੈਲਫੇਅਰ ਤੇ ਲੱਗਦੇ ਆ, ਗਵਰਨਮੈਂਟ ਦੇ ਬੈਨੀਫਿਟ ਲੈਂਦੇ ਆ, ਉਹਦੇ ਨਾਲ ਜਿਹੜੀ ਸਾਡਾ ਮੁਲਕ ਆ ਵੀ ਉਹ ਥੱਲੇ ਜਾਂਦਾ ਹੈਗਾ ਆ। ਸੋ ਨਹੀਂ ਕਿਹਾ ਵੀ ਜਿਹੜਾ ਮੇਰਾ ਮੇਨ ਗੋਲ ਹੈਗਾ ਇਸ ਵਾਰੀ ਇਹ ਇੰਪਰੂਵ ਦਾ ਜੌਬਸ, ਮਿਲੀਅਨਸ ਆਫ ਜੌਬਸ ਲਿਆਣੀਆਂ, ਉਹਨਾਂ ਨੇ ਵਾਰ-ਵਾਰ ਕਿਹਾ ਤੇ ਪਲੱਸ ਮੈਂਸ਼ਨ ਵੀ ਕੀਤਾ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਹੈਗੀ ਆ ਤੇ ਉਹ ਇੱਥੇ ਪਲਾਂਟ ਲਾਣਗੇ ਤੇ ਨਾਲ ਦੀ ਨਾਲ ਜਿਹੜੇ ਲੋ ਵੇਜਸ ਆ ਉਹ ਅਪ ਕਰਨੇ ਹੈਗੇ ਆ ਤਾਂ ਕਿ ਮਿਡਲ ਕਲਾਸ ਜਿਹੜੀ ਆ ਉਹ ਸਟਰੋਂਗ ਹੋ ਸਕੇ। ਜੀ ਬਿਲਕੁਲ। ਸੋ ਇਹ ਗੱਲਾਂ ਜਿਹੜੀਆਂ ਆਪਾਂ ਕੱਲ ਦੇ ਇੱਕ ਜਿਹੜਾ ਵਿਸ਼ੇਸ਼ ਪ੍ਰੋਗਰਾਮ ਵੀ ਕੀਤਾ ਸੀ ਉਸ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀਆਂ ਆ ਉਹ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਸੀਗੀ। ਕਾਰਨ ਇਹੀ ਆ ਤੁਹਾਡੇ ਨਾਲ ਅਸੀਂ ਲਗਾਤਾਰ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਦੇ ਰਹਿੰਦੇ ਆ ਕਿਉਂਕਿ ਆਪਾਂ ਚਾਹੁੰਦੇ ਆ ਵੀ ਸਾਰਿਆਂ ਨੂੰ ਜਿਹੜੀ ਇਨਫੋਰਮੇਸ਼ਨ ਆ ਲਗਾਤਾਰ ਉਹ ਮਿਲਦੀ ਰਵੇ। ਇੱਕ ਜਿਹੜੇ GOP ਜਿਹੜੇ ਰਿਪਬਲਿਕਨ ਲਾਅ ਮੇਕਰ ਆ ਉਹਨਾਂ ਨੇ ਆਖਿਆ ਵੀ ਜੇ ਇਸ ਤਰੀਕੇ ਦੀ ਉਹ ਇਮੀਗ੍ਰੇਸ਼ਨ ਦੇ ਉੱਤੇ ਕੰਪਰੋਮਾਈਜ਼ ਬਿੱਲ ਦੀ ਜਿਹੜੀ ਆ ਉਹ ਗੱਲ ਕਰ ਰਹੇ ਆ ਵੀ ਇਹ ਉਹਨਾਂ ਟਰੰਪ ਦੇ ਲਈ, ਰਾਸ਼ਟਰਪਤੀ ਟਰੰਪ ਦੇ ਲਈ ਕੋਈ ਨਵੀਂ ਪੋਜੀਸ਼ਨ ਨਹੀਂ ਆ, ਉਹ ਪਹਿਲਾਂ ਵੀ ਕਿਤੇ ਨਾ ਕਿਤੇ ਸ਼ਾਇਦ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਹ ਗੱਲ ਕਰਦੇ ਰਹਿਣ, ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਕੀ ਵਾਕਈ ਇਹ ਜਿਹੜਾ ਕੰਪਰੀਹੈਂਸਿਵ ਬਿੱਲ ਜਿਹੜਾ ਇੱਕ ਲਾਅ ਜੇ ਵਾਕਿਆ ਹੀ ਉਹ ਲੈ ਕੇ ਆਉਂਦੇ ਨੇ ਜਾਂ ਲਿਆਉਣ ਦੀ ਤਿਆਰੀ ਕਰ ਰਹੇ ਨੇ ਉਸ ਦੇ ਪਿੱਛੇ ਮਕਸਦ ਕੀ ਆ। ਇਹ ਇਦਾਂ ਲੱਗਦਾ ਹੈ ਵੀ ਦੇਖੋ ਜਿਹੜੇ ਰਾਸ਼ਟਰਪਤੀ ਟਰੰਪ ਆ ਇੱਕ ਦੇਖੋ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਆਏ, ਉਹ ਫੇਮਸ ਹੋਣਾ ਚਾਹੁੰਦੇ, ਕੋਈ ਇਸ ਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਆ। ਉਹਨਾਂ ਨੇ ਪਿੱਛੇ ਜੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਬਰਾਕ ਓਬਾਮਾ
ਪਰਸਨੈਲਿਟੀ ਸੀ, ਸਾਰਾ ਕੁਝ ਆ, ਸਾਰੇ ਜਾਣਦੇ। ਪਰ ਆਪਾਂ ਇਹ ਵੀ ਦੇਖਿਆ ਵੀ ਕਿਦਾਂ ਉਹਨਾਂ ਦੇ ਬਰਥ ਸਰਟੀਫਿਕੇਟ ਨੂੰ ਲੈ ਕੇ ਡੋਨਲਡ ਟਰੰਪ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਪਿੱਛੇ ਜਿਹੜੇ ਲੱਗੇ ਸੀਗੇ। ਪਰ ਉਹਨਾਂ ਨੇ ਜਦੋਂ ਪਿੱਛੇ ਇਤਿਹਾਸ ਦੇ ਵਿੱਚ ਦੇਖਿਆ ਵੀ ਸਭ ਤੋਂ ਜ਼ਿਆਦਾ ਕਿਹੜੇ ਰਾਸ਼ਟਰਪਤੀ ਨੂੰ ਨਜ਼ਦੀਕ ਦੇ ਵਿੱਚ ਯਾਦ ਕੀਤਾ ਜਾਂਦਾ, ਤਾਂ ਉਹ ਵੇਖਦੇ ਰੋਨਾਲਡ ਰੇਗਨ। ਉਹ ਵੀ ਇਸ ਕਰਕੇ ਵੀ ਉਹਨਾਂ ਨੇ ਜਿਹੜੇ ਕੱਚੇ ਬੰਦੇ ਸੀਗੇ ਉਹ ਪੱਕੇ ਕੀਤੇ। ਉਹ ਆਈ ਥਿੰਕ ਜਾਂ ਤੇ ਇੱਕ ਆਪਣਾ ਨਾਮ ਜਿਹੜਾ ਇਸ ਤਰੀਕੇ ਦਾ ਇੱਕ ਲੈਗੇਸੀ ਛੱਡਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਆ, ਤੇ ਜਾਂ ਫਿਰ ਇਹ ਕਹਿਣਗੇ ਦੇਖੋ ਮੈਂ ਤਾਂ ਟਰਾਈ ਕੀਤੀ ਸੀ ਇਹ ਚੀਜ਼ ਕਰਨ ਦੇ ਲਈ, ਹੁਣ ਤੁਸੀਂ ਕੋਈ ਹੋਰ ਨਹੀਂ ਮੰਨਦਾ ਤਾਂ ਮੈਂ ਕੀ ਕਰਾਂ। ਸੋ ਆਪਣੇ ਆਪ ਨੂੰ ਇੱਕ ਸੇਫ ਪੈਸੇਜ ਜਿਹੜਾ ਆ ਉਹ ਦੇਣ ਦੀ ਜਿਹੜੀ ਕੋਸ਼ਿਸ਼ ਹੋ ਸਕਦੀ ਹੈ। ਸੋ ਪਿਛਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਨੇ ਟਰਾਈ ਕੀਤੀ ਸੀ, ਡੈਮੋਕ੍ਰੈਟਿਕ ਪਾਰਟੀ ਵੀ ਟਰਾਈ ਕਰ ਰਹੀ ਸੀ, ਪਰ ਰਿਪਬਲਿਕਨ ਵਿੱਚ ਜਿਹੜੇ ਉਹ ਲੱਤ ਪਸਾ ਰਹੇ ਸੀ। ਤੇ ਹੁਣ ਕਿਉਂਕਿ ਰਿਪਬਲਿਕਨ ਪਾਰਟੀ ਮੈਜੋਰਟੀ ਦੇ ਵਿੱਚ ਹੈਗੀ ਆ, ਸੈਨੇਟ ਦੇ ਵਿੱਚ ਵੀ, ਕਾਂਗਰਸ ਦੇ ਵਿੱਚ ਵੀ, ਤੇ ਪ੍ਰੈਜ਼ੀਡੈਂਟ ਵੀ ਰਿਪਬਲਿਕਨ ਪਾਰਟੀ ਦਾ ਹੀ ਆ, ਸੋ ਇਹਦੇ ਚਾਂਸ ਵੱਧ। ਸੋ ਰਾਜਕਨਵੀਰ ਜੀ, ਨਾਲ ਦੀ ਨਾਲ ਜਿਹੜੇ ਇੰਡੀਆ ਦੀਆਂ ਜਿੰਨੀਆਂ ਵੀ ਮੇਜਰ ਅਖਬਾਰਾਂ ਆ ਉਹਨੀ ਬੜੀ ਖੁਸ਼ੀ ਜ਼ਾਹਰ ਕੀਤੀ ਆ ਵੀ ਜਿਹੜੇ ਇੰਡੀਆ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪ੍ਰੋਫੈਸ਼ਨਲ ਆਉਂਦੇ ਹੈਗੇ ਆ, ਉਹ ਸਾਇੰਟਿਸਟ, ਇੰਜੀਨੀਅਰ, ਸਟੈਮ ਦੇ ਨਾਲ ਰਿਲੇਟਡ ਹੋਏ ਤੇ ਹਾਈਲੀ ਸਕਿਲਡ ਪ੍ਰੋਫੈਸ਼ਨਲ ਆਉਂਦੇ ਆ। ਜੇ ਕਿਤੇ ਵੀ ਮੈਰਿਟ ਬੇਸ ਸਿਸਟਮ ਹੁੰਦਾ ਆ ਤੇ ਉਹਦੇ ਨਾਲ ਜਿਹੜੇ ਇੰਡੀਆ ਦੇ ਲੋਕ ਆ ਬਹੁਤ ਸਾਰੇ ਜਿਹੜੇ ਯੂਐਸਏ ਦੇ ਵਿੱਚ ਲੀਗਲੀ ਆ ਸਕਦੇ ਆ। ਬਿਲਕੁਲ ਇਹ ਚੀਜ਼ ਜਿਹੜੀ ਉਹ ਜ਼ਰੂਰ ਹੈਗੀ ਆ, ਪਰ ਅਜੇ ਸਪੈਸੀਫਿਕ ਉਸ ਦੇ ਉੱਤੇ ਇਨਫੋਰਮੇਸ਼ਨ ਆਈ ਨਹੀਂ ਵੀ ਉਹਨਾਂ ਨੇ ਕਰਨਾ ਕਿੱਦਾਂ ਆ। ਪਰ ਜੇ ਵਾਕਈ ਮੈਰਿਟ ਬੇਸਡ ਹੋਊਗਾ, ਜਿੱਦਾਂ ਇਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਆ ਇੰਡੀਆ ਦੇ ਕਈ ਰਸਾਲਿਆਂ ਨੇ, ਅਖਬਾਰਾਂ ਨੇ, ਉਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਕਈਆਂ ਨੂੰ ਕਈ ਤਰੀਕੇ ਦੇ ਜਿਹੜੇ ਮੌਕੇ ਮਿਲਣਗੇ। ਪਰ ਉਸ ਦੇ ਵਿੱਚ ਫਿਰ ਇਹ ਵੀ ਜਿਹੜੀ ਇੱਕ ਹਰਜੋਤ ਜੀ ਗੱਲ ਹੋਵੇਗੀ ਵੀ ਆਪਣੇ ਜਿੰਨੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਜਿਹੜੇ ਪੰਜਾਬੀ ਭਾਈਚਾਰੇ ਦੇ ਆ, ਉਹ ਜਿਹੜੇ ਡਿਗਰੀ ਹੋਲਡਰਸ ਜਿਹੜੇ ਨਹੀਂ ਆ, ਹੁਣ ਜਿੰਨੇ ਵੀ ਨੌਜਵਾਨ ਉੱਥੇ ਆ ਬਹੁਤ ਸਾਰੇ ਪੜ੍ਹੇ ਹੋਏ ਨੇ ਪਰ ਨੌਕਰੀਆਂ ਦੀ ਭਾਲ ਦੇ ਵਿੱਚ ਨੇ, ਉਹ ਇੱਕ ਚੰਗੀ ਗੱਲ ਆ। ਪਰ ਬਹੁਤ ਸਾਰੇ ਜਿਹੜੇ ਲੋਕ ਇੱਥੇ ਆਉਂਦੇ ਵੀ ਨੇ, ਜ਼ਰੂਰੀ ਨਹੀਂ ਆ ਵੀ ਉਹ ਬਹੁਤ ਜ਼ਿਆਦਾ ਜਿਹੜੇ ਆ, ਜਿੱਦਾਂ ਆਪਾਂ ਕਹਿ ਲਓ ਵੀ ਪੋਸਟ ਗ੍ਰੈਜੂਏਟ ਲੈਵਲ ਤੱਕ, ਕਿਉਂਕਿ ਜਿੰਨਾ ਜ਼ਿਆਦਾ ਕੋਈ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਉਹਦੇ ਆਧਾਰ ਦੇ ਉੱਤੇ ਹੀ ਜ਼ਿਆਦਾ ਨੰਬਰ ਜਿਹੜੇ ਆ ਮੈਰਿਟ ਬੇਸ ਦੇ ਉੱਤੇ ਮਿਲਦੇ ਹੁੰਦੇ ਆ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਆਪਣਾ ਭਾਈਚਾਰਾ ਇਸ ਨੂੰ ਕਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਉਹ ਕੋਪ ਕਰੇਗਾ। ਇੱਥੋਂ ਤੱਕ ਇਹ ਵੀ ਹੋ ਸਕਦਾ ਆ, ਦੇਖੋ ਬਲੱਡ ਰਿਲੇਸ਼ਨ ਨੂੰ ਲੈ ਕੇ ਦੇਖੋ, ਜੇ ਮੈਰਿਟ ਬੇਸ ਦੇ ਉੱਤੇ ਜੇ ਇਹ ਚੀਜ਼ ਇਮੀਗ੍ਰੇਸ਼ਨ ਕਰ ਰਹੇ ਆ ਤਾਂ ਹੋ ਸਕਦਾ ਵੀ ਜਿਹੜੇ ਬਲੱਡ ਰਿਲੇਸ਼ਨ ਵਾਲੇ ਆ ਉਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਹੋਰ ਚੇਂਜਸ ਜਿਹੜੇ ਉਸ ਦੇ ਵਿੱਚ ਆ ਸਕਦੇ ਨੇ। ਹੋਵੇਗਾ ਕੀ ਨਹੀਂ ਹੋਵੇਗਾ ਉਹ ਤੁਹਾਨੂੰ ਜਿੱਦਾਂ ਅਪਡੇਟਸ ਆਉਣਗੀਆਂ ਉਹ ਆਪਾਂ ਜ਼ਰੂਰ ਦੱਸਦੇ ਜਾਵਾਂਗੇ। ਸੋ ਜਿਹੜੀ ਇੱਕ ਹੋਰ ਗੱਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਆਫ ਇਮੀਗ੍ਰੇਸ਼ਨ ਕ੍ਰਾਈਮ ਅੰਗੇਜਮੈਂਟ, ਵੀ ਇਹ ਕਿੱਦਾਂ ਦੀ ਆਪਾਂ ਆਰਗੇਨਾਈਜੇਸ਼ਨ ਜਾਂ ਸੰਸਥਾ ਸੈਟਅਪ ਕਰਾਂਗੇ ਜਿਹਦੇ ਵਿੱਚ ਜਿਹੜੇ ਵਿਕਟਮਸ ਆ ਇਮੀਗ੍ਰੈਂਟਸ ਦੇ ਹੋਏ, ਜਿਹੜੇ ਇਮੀਗ੍ਰੈਂਟ ਕੋਈ ਕ੍ਰਾਈਮ ਕਰਦੇ ਆ ਉਹਨਾਂ ਦੇ ਜਿਹੜੇ ਵਿਕਟਮਸ ਆ ਉਹਨਾਂ ਦੀ ਜਿਹੜੀ ਪੂਰੀ ਲਿਸਟ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਵੀ ਕੋਈ ਬੈਨੀਫਿਟ ਦੇਣਾ ਆ ਜਾਂ ਸੇਫਟੀ ਦੇਣੀ, ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਇਹ ਇੱਕ ਤਰ੍ਹਾਂ ਨਾਲ ਮਾੜੀ ਗੱਲ ਵੀ ਆ, ਕਿਉਂਕਿ ਜ਼ਰੂਰੀ ਨਹੀਂ ਪਈ ਜਿਹੜੇ ਇਮੀਗ੍ਰੈਂਟ ਜਿਹੜੇ ਕ੍ਰਾਈਮ ਕਰਦੇ ਉਹਨਾਂ ਦੀ ਲਿਸਟ ਜਿਹੜੇ ਇੱਥੇ ਦੇ ਬੋਰਨ ਆ, ਜਿਹੜੇ ਕ੍ਰਾਈਮ ਕਰਦੇ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਵੀ 2 ਵੀਕ ਪਹਿਲਾਂ ਇੱਕ ਇੰਡੀਅਨ ਇੰਜੀਨੀਅਰ ਨੂੰ ਕੈਂਸਰ ਦੇ ਵਿੱਚ ਮਾਰ ਦਿੱਤਾ ਗਿਆ ਸੀ। ਉਹ ਇੱਕ ਗੋਰਾ ਸੀ ਜਿਨ ਮਾਰਿਆ ਸੀ। ਸੋ ਉਹਨਾਂ ਦਾ ਕੀ ਬਣੇਗਾ? ਬਿਲਕੁਲ। ਦੇਖੋ ਇਹਨਾਂ ਨੇ ਆਪਣੇ ਕਹਿ ਲਓ ਵੀ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਵੌਇਸ ਨਾਮ ਦੀ ਜਿਹੜੀ ਸੰਸਥਾ ਬਣਾਉਣ ਦੀ ਗੱਲ ਕੀਤੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਇੱਕ ਵੱਖਰੀ ਬ੍ਰਾਂਚ ਸਿਰਫ ਤੇ ਸਿਰਫ ਇਸੇ ਚੀਜ਼ ਨੂੰ ਜਿਹੜੀ ਆ ਉਹ ਦੇਖੇਗੀ। ਬਾਕੀ ਜਿੱਦਾਂ ਹਰਜੋਤ ਜੀ ਨੇ ਜਿਹੜੀ ਇਹ ਚਿੰਤਾ ਜ਼ਾਹਰ ਕੀਤੀ ਹੈ ਵੀ ਉਹਨਾਂ ਦਾ ਕੀ ਬਣੇਗਾ, ਇਹ ਵੀ ਉਸ ਦੇ ਉੱਤੇ ਵੀ ਕੋਈ ਨਾ ਕੋਈ ਨਜ਼ਰ ਹੋਵੇਗੀ। ਉਦਾਂ ਕਹਿਣਗੇ ਤਾਂ ਸਹੀ, ਦੇਖੋ ਜਿਹੜਾ ਰੈਗੂਲਰ ਲਾ ਪ੍ਰੋਸੀਜਰਸ ਆ ਉਹਨਾਂ ਵਿੱਚ ਤਾਂ ਹੈਗਾ ਆ, ਪਰ ਗੱਲ ਇਹ ਵੀ ਆ ਵੀ ਫਿਰ ਜੇ ਇਮੀਗ੍ਰੈਂਟਸ ਦੇ ਹੱਥੋਂ ਮਾਰੇ ਗਏ ਜਿਹੜੇ ਇੱਥੋਂ ਦੇ ਸਿਟੀਜ਼ਨ ਉਹਨਾਂ ਲਈ ਵੱਖ ਆ, ਤੇ ਜੇ ਕੋਈ ਇੱਥੋਂ ਦੇ ਸਿਟੀਜ਼ਨ ਵੱਲੋਂ ਮਾਰੇ ਗਏ ਜੇ ਇਮੀਗ੍ਰੈਂਟਸ ਦੇ ਉੱਤੇ ਕੋਈ ਇਦਾਂ ਹਮਲਾ ਕਰਦਾ ਆ, ਉਹਨਾਂ ਲਈ ਵੀ ਕਿਤੇ ਨਾ ਕਿਤੇ ਆਵਾਜ਼ ਦੀ ਜਿਹੜੀ ਆ ਜ਼ਰੂਰਤ ਆ, ਉਹਨਾਂ ਨੂੰ ਵੀ ਵੌਇਸ ਦੀ ਜਿਹੜੀ ਕਿਤੇ ਨਾ ਕਿਤੇ ਜ਼ਰੂਰਤ ਹੈਗੀ ਆ। ਤੇ ਇੱਕ ਹਰਜੋਤ ਜੀ ਮੈਂ ਇੱਕ ਨਵੇਂ ਲਾਅ ਦੇ ਬਾਰੇ ਦੇਖ ਰਿਹਾ ਸੀਗਾ। ਇਹ ਕਿਉਂਕਿ ਆਪਾਂ ਦੇਖਦੇ ਹਾਂ ਵੀ ਇੱਥੇ ਬੰਦੂਕ ਰੱਖਣ ਦੀ ਖੁੱਲ੍ਹ ਤਾਂ ਕਾਫੀ ਆ ਕੈਲੀਫੋਰਨੀਆ ਵਿੱਚ, ਪਰ ਫਿਰ ਵੀ ਜਿਹੜੀ ਬਹੁਤ ਸਖਤੀ ਆ। ਇੱਕ ਜਦੋਂ ਆਪਾਂ ਦੇਖਿਆ ਸੀਗਾ ਵੀ ਸੈਂਡੀ ਹੁੱਕ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਰ ਦਿੱਤਾ ਗਿਆ ਸੀਗਾ, ਇੱਕ ਕਹਿੰਦਾ ਸੀ ਵੀ ਮੈਂਟਲੀ ਡਿਸਟਰਬ, ਸ਼ਾਇਦ ਵਾਪਸ ਲਿਆ ਜਾ ਸਕਦਾ ਵੀ ਜਿਹੜੇ ਮੈਂਟਲੀ ਜਿਨ੍ਹਾਂ ਨੂੰ ਡਿਸਆਰਡਰ ਆ, ਮੈਂਟਲ ਡਿਸਆਰਡਰ ਆ, ਉਹਨਾਂ ਨੂੰ ਹੁਣ ਬੰਦੂਕਾਂ ਵੇਚਣ ਦੇ ਉੱਤੇ, ਫਾਇਰ ਆਰਮਸ ਵੇਚਣ ਦੇ ਉੱਤੇ ਕਿਤੇ ਨਾ ਕਿਸੇ ਤਰੀਕੇ ਦੀ ਰੋਕ ਲਾਈ ਗਈ ਸੀ ਰਾਸ਼ਟਰਪਤੀ ਓਬਾਮਾ ਦੇ ਪ੍ਰਸ਼ਾਸਨ ਦੇ ਦੁਆਰਾ। ਤੇ ਇਹ ਕਿਹਾ ਜਾ ਰਿਹਾ ਵੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਆ ਉਹ ਜਿਹੜੀ ਰੋਕ ਆ ਉਸ ਨੂੰ ਹਟਾ ਸਕਦਾ ਆ, ਵੀ ਕੋਈ ਵੀ ਜਿਹੜਾ ਆ ਬੰਦੂਕ ਆ ਉਹ ਲੈ ਸਕਦਾ, ਫਾਇਰ ਆਰਮ ਜਿਹੜਾ ਜੀ ਉਹ ਲੈ ਸਕਦਾ ਆ।
ਤੇ ਇਹ ਇੱਕ ਵੈਸੇ ਕਿਤੇ ਨਾ ਕਿਤੇ ਇਹ ਸਟੈਂਸ ਜਿਹੜਾ ਆ ਉਹ ਗਲਤ ਨਜ਼ਰ ਆਉਂਦਾ ਆ। ਉਦਾਂ ਇੱਕ ਪਾਸੋਂ ਦੇਖਿਆ ਜਾਵੇ ਵੀ ਖੁੱਲ੍ਹ ਹਰ ਇੱਕ ਨੂੰ ਇੱਥੇ ਜਿਹੜੀ ਫਸਟ ਅਮੈਂਡਮੈਂਟ ਸੈਕੰਡ ਅਮੈਂਡਮੈਂਟ ਉਸ ਦੇ ਆਧਾਰ ਦੇ ਉੱਤੇ, ਪਰ ਨਾਲ ਦੇ ਨਾਲ ਤੁਸੀਂ ਜੇ ਮੈਂਟਲੀ ਜਿਹੜਾ ਡਿਸਟਰਬਡ ਬੰਦਾ ਹੈ, ਡਿਸਆਰਡਰ ਵਾਲੇ ਬੰਦੇ ਨੂੰ ਵੀ ਤੁਸੀਂ ਬੰਦੂਕ ਦਿੰਦੇ ਹੋ ਤਾਂ ਉਹ ਫਿਰ ਬੰਦਾ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਜਿੱਦਾਂ ਆਪਾਂ ਕੈਂਸਸ ਦੇ ਵਿੱਚ ਦੇਖਿਆ ਜਾਂ ਸੈਂਡੀ ਹੁੱਕ ਦੇ ਵਿੱਚ ਦੇਖਿਆ ਦੇ ਉੱਤੇ ਆਪਾਂ ਇੱਕ ਅਰੋਰਾ ਕੋਲੋਰਾਡੋ ਦੇ ਵਿੱਚ ਆਪਾਂ ਦੇਖਿਆ ਸੀ ਇੱਕ ਥੀਏਟਰ ਦੇ ਵਿੱਚ ਲੋਕ ਬੰਦੇ ਨੇ ਗੋਲੀਆਂ ਚਲਾ ਦਿੱਤੀਆਂ ਸੀ। ਇਦਾਂ ਦੀਆਂ ਜਿਹੜੀਆਂ ਫਿਰ ਕਹਿ ਲਓ ਵੀ ਮਾੜੀਆਂ ਘਟਨਾਵਾਂ ਨੂੰ ਅੰਜਾਮ ਉਹ ਲੋਕ ਦਿੰਦੇ ਨੇ। ਜੀ ਬਿਲਕੁਲ, ਜਿਹੜੇ ਹੋਰ ਪੁਆਇੰਟ ਡਿਸਕਸ ਹੋਏ ਹੈਗੇ ਆ ਉਹ ਕਹਿੰਦੇ ਵੀ ਜਿਹੜਾ ਕੱਲ ਦਾ ਸਪੀਚ ਸੀ ਉਸ ਸਪੀਚ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਡਾਟਰ ਆ ਤੇ ਨਾਲ ਬੈਨਨ ਜਿਹੜਾ ਉਹਨਾਂ ਦਾ ਵੀ ਜ਼ਿਆਦਾ ਤੇ ਪਲੱਸ ਉਹਨਾਂ ਦੀ ਵਾਈਫ ਦਾ ਵੀ ਕਾਫੀ ਜਿਹੜਾ ਪ੍ਰਭਾਵ ਸੀਗਾ। ਜੀ ਬਿਲਕੁਲ, ਤੇ ਅਮਰੀਕਾ ਤਾਂ ਡਰੀ ਇਸ ਚੀਜ਼ ਤੋਂ ਲਿਆ ਵੀ ਜਿਹੜਾ ਸਟੀਵ ਬੈਨਨ ਹੈ ਕਿਉਂਕਿ ਫਾਰ ਰਾਈਟ ਕੰਜ਼ਰਵੇਟਿਵ ਆ, ਉਹ ਟੋਟਲੀ ਇੱਕ ਜਿਹੜੇ SNL ਵਾਲੇ ਸਕੈਚ ਵੀ ਕਰਦੇ ਆ ਵੀ ਅਸਲੀ ਰਾਸ਼ਟਰਪਤੀ ਤਾਂ ਉਹ ਆ ਵੀ ਟਰੰਪ ਤਾਂ ਇੱਕ ਉਹਦਾ ਮਾਊਥਪੀਸ ਇੱਕ ਹਿਸਾਬ ਦੇ ਨਾਲ ਬਣਿਆ ਹੋਇਆ। ਤੇ ਜੇ ਇਦਾਂ ਦੀ ਗੱਲ ਆ ਕਿਉਂਕਿ ਉਸ ਬੰਦੇ ਨੂੰ ਨੈਸ਼ਨਲ ਸਿਕਿਉਰਿਟੀ ਵਾਲੇ ਐਡਵਾਈਜ਼ਿੰਗ ਕਮੇਟੀ ਦੇ ਉੱਤੇ ਬਿਠਾ ਕੋਈ ਵੀ ਪੋਲੀਟੀਕਲ ਬੰਦਾ ਜਿਹੜਾ ਉੱਥੇ ਬੈਠਦਾ ਨਹੀਂ, ਸਿਰਫ ਤੇ ਸਿਰਫ ਰਾਸ਼ਟਰਪਤੀ ਤੇ ਜਿਹੜੇ ਅਮਰੀਕੀ ਫੌਜੀਆਂ ਦੇ ਵੱਖ-ਵੱਖ ਜਿਹੜੀਆਂ ਹਿੱਸੇ ਨੇ ਉਹਨਾਂ ਦੇ ਜਿਹੜੇ ਜਨਰਲ ਆ ਕੇ ਜਿਹੜੇ ਸਭ ਤੋਂ ਉੱਚ ਅਹੁਦੇ ਵਾਲੇ ਆ ਉਹ ਆ ਕੇ ਉਸ ਕਮੇਟੀ ਦੇ ਵਿੱਚ ਹੁੰਦੇ। ਉਹਦੇ ਵਿੱਚ ਸਟੀਵ ਬੈਨਨ ਨੂੰ ਬਿਠਾਇਆ ਹੋਇਆ ਹੈ। ਲੋਕਾਂ ਨੇ ਇਸ ਦੇ ਉੱਤੇ ਵੀ ਇਤਰਾਜ਼ ਜਿਹੜਾ ਉਹ ਜ਼ਰੂਰ ਕੀਤਾ ਸੀਗਾ ਤੇ ਹੈ ਵੀ ਇੱਕ ਕਹਿ ਲਓ ਵੀ ਚਿੰਤਾ ਵਾਲੀ ਗੱਲ ਵੀ ਆ ਜਦੋਂ ਪੋਲੀਟੀਕਲ ਬੰਦੇ ਵਾਰ ਵਾਲੇ ਪਾਸੇ ਨੂੰ ਜਦੋਂ ਜਾਂਦੇ ਨੇ। ਤੇ ਆਪਾਂ ਦੇਖਦੇ ਆ ਵੀ ਜਦੋਂ ਡਿਕ ਚੇਨੀ ਵਰਗੇ ਬੰਦੇ ਆ ਜਾਂਦੇ ਸੀਗੇ ਤੇ ਅਮਰੀਕਾ ਫਿਰ ਵਾਰ ਵਾਲੇ ਪਾਸੇ ਨੂੰ ਤੁਰ ਜਾਂਦਾ ਸੀਗਾ ਤੇ ਵਾਰ ਦੇ ਵਿੱਚ ਘਾਟਾ ਹੀ ਘਾਟਾ ਆ। ਇਹ ਜਿਹੜਾ ਹਰ ਇੱਕ ਜਾਣੇ ਨੂੰ ਪਤਾ ਜੀਵਨ ਦਾ ਘਾਟਾ ਤੇ ਜਿਹੜਾ ਟੈਕਸ ਪੇਅਰ ਦੀ ਮਨੀ ਦਾ ਤਾਂ ਘਾਟਾ ਉਸ ਦੇ ਵਿੱਚ ਪੈਂਦਾ ਹੀ ਪੈਂਦਾ ਆ। ਸੋ ਕਹਿੰਦੇ ਬਈ ਉਹਨਾਂ ਦੀ ਜਿਹੜੀ ਡਾਟਰ ਆ ਉਹਦਾ ਇਨਫਲੂਐਂਸ ਉਸ ਗੱਲ 'ਚ ਦੇਖਿਆ ਗਿਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਪਈ ਜਿਹੜੇ ਫੈਮਿਲੀ ਲੀਵ ਤੇ ਐਜੂਕੇਸ਼ਨ ਦੇ ਉੱਤੇ ਜਿਹੜਾ ਯੂਜ਼ ਤੇ ਉਹਨਾਂ ਦੀ ਜਿਹੜੀ ਡਾਟਰ ਆ ਉਹ ਵੈਸਟ ਬੈਂਕ ਦੇ ਵਿੱਚ ਹੀ ਉਹਨਾਂ ਦਾ ਆਫਿਸ ਆ ਤੇ ਨਾਲ ਉਹਨਾਂ ਦੇ ਹਸਬੈਂਡ ਜੈਰਡ ਕਸ਼ਨਰ ਉਹ ਸੀਨੀਅਰ ਐਡਵਾਈਜ਼ਰ ਹੈਗੇ ਆ ਏਜੰਡਾ ਸੈਟਅਪ ਕਰਨ ਦੇ ਲਈ ਪ੍ਰੈਜ਼ੀਡੈਂਟ ਟਰੰਪ ਦੇ। ਤੇ ਆਪਣੇ ਸਪੀਚ ਦੇ ਵਿੱਚ ਉਹਨਾਂ ਨੇ 7 ਵਾਰੀ ਜਿਹੜਾ ਆ ਵਿਮਨ ਸ਼ਬਦ ਵਰਤਿਆ। ਸੋ ਇਹ ਵੀ ਜ਼ਿਆਦਾ ਜਿਹੜਾ ਇੰਪ੍ਰੈਸਿਵ ਹੈਗਾ ਆ। ਜੀ ਜੀ, ਤੇ ਬਿਲਕੁਲ, ਤੇ ਬਹੁਤ ਸਾਰੇ ਜਿਹੜੇ ਸਰੋਤੇ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਹੋਏ ਨੇ, ਸਾਰੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਤੇ ਕੋਈ ਵਿਨੀਪੈਗ ਤੋਂ ਜੁੜਿਆ ਹੈ, ਵੱਖ-ਵੱਖ ਹਿੱਸਿਆਂ ਤੋਂ ਦੁਨੀਆ ਭਰ ਦੇ ਵਿੱਚ ਆਪਣੇ ਨਾਲ ਉਹ ਜੁੜੇ ਹੋਏ ਨੇ। ਤੇ ਮੈਂ ਦੇਖ ਰਿਹਾ ਸੀ ਇੱਕ ਜਣਾ ਪੁੱਛ ਰਿਹਾ ਸੀਗਾ ਵੀ ਜਿਹੜੇ ਅਨਡਾਕੂਮੈਂਟਡ ਆ ਕੀ ਉਹ ਟਰੈਵਲ ਕਰ ਸਕਦੇ ਨੇ USA ਦੇ ਵਿੱਚ, ਕੀ ਉਹ ਸੇਫ ਆ? ਰਾਈਟ ਨਾਓ ਬਿਲਕੁਲ ਸੇਫ ਨਹੀਂ ਆ। ਜੇ ਉਹ ਦੇਖਿਆ ਜਾਵੇ ਅਨਡਾਕੂਮੈਂਟਡ ਆ, ਚਾਹੇ ਤੁਸੀਂ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਨਵੋਲਵਡ ਨਹੀਂ ਹੈਗੇ, ਪਰ ਕਿਉਂਕਿ ਜਿਸ ਤਰੀਕੇ ਸੁਣਨ ਨੂੰ ਮਿਲਦੀਆਂ ਵੀ ਕਦੀ ਚਰਚ ਦੇ ਬਾਹਰ ਕਿਤੇ ਜਦੋਂ 에ਅਰਪੋਰਟ ਤੋਂ ਜਦੋਂ ਜਹਾਜ਼ ਉਤਰਦਾ ਆ ਡੋਮੈਸਟਿਕ ਫਲਾਈਟ ਦੇ ਬਾਹਰ ਉੱਥੇ ਆ ਜਾਂਦੇ ਨੇ। ਸੋ ਇਹ ਜਿਹੜਾ ਜੀ ਬਹੁਤ ਇhtiyਾਤ ਵਰਤਣ ਦੀ ਜਿਹੜੀ ਆ ਉਹ ਸਾਰਿਆਂ ਨੂੰ ਜ਼ਰੂਰਤ ਹੈਗੀ ਆ। ਇੱਕ ਆਸ ਦੀ ਕਿਰਨ ਜਿਹੜੀ ਐਕਸਾਈਟਿੰਗ ਨਿਊਜ਼ ਸੀਗੀ ਜਿਹੜੀ ਆ ਹਰਜੋਤ ਜੀ ਵੀ ਹੋ ਸਕਦਾ ਵੀ ਕੋਈ ਕੰਪਰੀਹੈਂਸਿਵ ਬਿੱਲ ਕੱਚਿਆਂ ਨੂੰ ਪੱਕਿਆਂ ਕਰਨ ਵਾਲਾ ਜਿਹੜਾ ਆ ਸਕਦਾ ਆ, ਪਰ ਜਿੰਨੀ ਦੇਰ ਤੱਕ ਵਾਕਿਆ ਉਹ ਚੀਜ਼ ਹੋ ਨਹੀਂ ਜਾਂਦੀ ਉਨੀ ਦੇਰ ਤੱਕ ਸਾਰੇ ਜਾਣੇ ਚੁਕੰਨੇ ਜਿਹੜਾ ਜੀ ਉਹਨਾਂ ਨੂੰ ਉਹ ਰਹਿਣਾ ਚਾਹੀਦਾ ਆ। ਕੁਛ ਨਾ ਕੁਛ ਜਿਹੜਾ ਜੀ ਦੇਖੋ ਵਰਕ ਪਰਮਿਟ ਤੋਂ ਬਗੈਰ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਕੰਮ ਨਹੀਂ ਕਰ ਸਕਦੇ। ਇਹ ਇੱਥੇ ਦਾ ਰੂਲ ਹੈਗਾ। ਜੇ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਤੁਹਾਨੂੰ ਫੜ ਕੇ ਹਿਰਾਸਤ ਦੇ ਵਿੱਚ ਵੀ ਲਿਆ ਜਾ ਸਕਦਾ ਆ। ਤੇ ਜਿੱਥੇ ਕੰਮ ਕਰਦੇ ਹੋ ਇਹ ਵੀ ਖਬਰਾਂ ਨੇ ਵੀ ਉਹਨਾਂ ਨੂੰ ਵੀ ਫਾਈਨ ਜਿਹੜਾ ਆ ਕਈ ਤਰੀਕੇ ਦਾ ਜਿਹੜਾ ਆ ਉਹ ਹੁੰਦਾ। ਸੋ ਰਾਜਕਰਮੀਰ ਜੀ ਆਪਾਂ ਇੱਕ ਛੋਟੀ ਜਿਹੀ ਲਈਏ ਬ੍ਰੇਕ ਜੀ। ਤੇ ਬਿਲਕੁਲ ਜੀ, ਬ੍ਰੇਕ ਲੈ ਕੇ ਆਪਾਂ ਹਾਜ਼ਰ ਹੁੰਦੇ ਹਾਂ ਵਾਪਸ ਤੇ ਇਦਾਂ ਹੀ ਜਿਹੜਾ ਪ੍ਰੋਗਰਾਮ ਅੱਜ ਦੀ ਸਵੇਰ ਆ ਉਹ ਜਾਰੀ ਰਹੇਗਾ। ਤੇ ਇਸ ਦੇ ਬਾਅਦ ਦੇ ਵਿੱਚ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KIID Sacramento 1470 AM ਅਤੇ KOBO Yuba City 1450 AM। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਨੂੰ ਜਾਣਾ ਪੈਣਾ। ਉਹ ਕਿਤੇ
ਕਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀਆਂ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1000 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ 에ਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 530 323 56 530 3002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 875 Dino Drive, El Grove, California। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਜੀ ਆਇਆਂ ਨੂੰ। ਹਰਜੋਤ ਜੀ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਸੋ ਤੇ ਪ੍ਰੋਗਰਾਮ ਅੱਜ ਦੀ ਸਵੇਰ ਕਾਲ ਕਰਨਾ ਚਾਹੁੰਦੇ ਹੋ ਆਪਣੀ ਜਿਹੜਾ ਜੀ ਕਿਸੇ ਵਿਸ਼ੇ ਦੇ ਉੱਤੇ ਜਿਹੜਾ ਆਪਣਾ ਇਸ ਟਾਈਮ ਖਾਸ ਕਰਕੇ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਹੜਾ ਕੱਲ ਬਿਆਨਬਾਜ਼ੀ ਕੀਤੀ ਅਤੇ ਜਿਹੜਾ ਭਾਸ਼ਣ ਦਿੱਤਾ ਆ, ਉਸ ਦੇ ਉੱਤੇ ਜੇ ਕੋਈ ਤੁਹਾਡੇ ਕੋਲੋਂ ਤੁਸੀਂ ਕੋਈ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਆਪਣੇ ਨਾਲ ਕਾਲਰ ਵੀ ਜਿਹੜੇ ਜੀ ਜੁੜੇ ਹੋਏ ਨੇ ਤੇ ਕਈ ਜਾਣੇ ਜਿਹੜੇ CDL ਦੇ ਬਾਰੇ ਇਨਫੋਰਮੇਸ਼ਨ ਪੁੱਛ ਰਹੇ ਆ। ਜ਼ਰੂਰ ਪ੍ਰੋਗਰਾਮ ਦੇ ਅਖੀਰ ਤੋਂ ਪਹਿਲਾਂ ਜਿਹੜਾ ਜੀ ਅਸੀਂ ਤੁਹਾਨੂੰ ਜ਼ਰੂਰ ਜਿਹੜਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਬਾਰੇ ਇੱਕ ਵਾਰੀ ਫੇਰ ਅਪਡੇਟ ਜਿਹੜੀ ਆ ਉਹ ਤੁਹਾਨੂੰ ਦਿੰਦੇ ਜਾਵਾਂਗੇ। ਸੋ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ। ਤੇ ਆਪਣੇ ਨਾਲ ਹਰਜੋਤ ਜੀ ਕਾਲਰ ਜੁੜੇ ਹੋਏ ਨੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਵੈਸੇ ਤਾਂ ਬੜਾ ਵਧੀਆ ਪ੍ਰੋਗਰਾਮ ਹੁੰਦਾ ਵੀ, ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਪ੍ਰੋਗਰਾਮ ਦੀ, ਔਰ ਆਪ ਜੀ ਦੇ ਅਦਾਰੇ ਤੋਂ ਵਧੀਆ ਆਪਣੇ ਇੱਕ ਜਿਹੜੇ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਬੜਾ ਵਧੀਆ ਇੱਕ ਹੌਸਲਾ ਅਫਜ਼ਾਈ ਵੀ ਦਿੰਦੇ ਹੁੰਦੇ। ਤੇ ਜਿਹੜਾ ਹੁਣ ਤੁਸੀਂ ਪਹਿਲਾਂ ਦੱਸਿਆ ਸੀ ਵੀ ਲਾਇਸੈਂਸ ਜਿਹੜੇ ਮੰਦ ਬੁੱਧੀ ਵਾਲੇ ਬੰਦਿਆਂ ਨੂੰ ਵੀ ਲਾਇਸੈਂਸ ਦੇਣਾ ਇਹ ਦੇ ਰਹੇ ਆ ਜੀ, ਤੇ ਕੀ ਇਹ ਇਹਨਾਂ ਨਾਲ ਦ੍ਰਿਸ਼ਟੀ ਕੌਣ ਅਮਰੀਕਾ ਦਾ ਕੀ ਇੰਡੀਆ ਦੀ ਦ੍ਰਿਸ਼ਟੀ ਇੰਡੀਆ ਦੇ ਲੀਡਰ ਵਰਗੇ ਹੋ ਗਿਆ ਜੀ? ਗੱਲ ਇਹ ਆ ਬੰਦਾ ਇੱਥੇ ਹੋਲਡ ਕਰੋ ਜੀ, ਇੱਕ ਜਿਹੜਾ ਕੰਮ ਕਰ ਰਿਹਾ ਬੰਦਾ 7 ਸਮੁੰਦਰੋਂ ਪਾਰ ਆ ਕੇ ਤੁਹਾਨੂੰ ਟੈਕਸ ਵੀ ਪੇ ਕਰਦਾ, ਰਾਈਸ ਲਈ ਆਪਦੀ ਜ਼ਿੰਦਗੀ ਜਿਉਣਾ ਚਾਹੁੰਦਾ ਔਰ ਕਮਰਸ਼ੀਅਲ ਲਾਇਸੈਂਸ ਲੈਣ ਵਾਸਤੇ ਉਹ ਲੇਲੜੀ ਕੱਢਦਾ ਫਿਰਦਾ ਇੱਥੋਂ ਦੇ ਬੰਦਿਆਂ ਦੀ। ਤੇ
ਤੇ ਇਹ ਤੋਂ ਮੰਦਭਾਗੀ ਵਾਲੇ ਬੰਦੇ ਨੂੰ ਤੁਸੀਂ ਤੇ ਜਿਹਨੂੰ ਲਾਇਸੈਂਸ ਦਿੰਦੇ ਹੋ ਮਰਾਉਣ ਵਾਲੇ ਕੰਮ ਕਰੀ ਜਾਂਦੇ ਆ। ਇਹ ਕੀ ਮਤਲਬ ਸਾਰਾ ਚੱਲ ਰਿਹਾ ਕੀ ਇਹਨਾਂ ਦੀ ਮੈਂਟੈਲਿਟੀ ਇੰਡੀਆ ਦੀ ਮੈਂਟੈਲਿਟੀ ਤਾਂ ਨਹੀਂ ਬਣ ਗਈ ਇਹਨਾਂ ਦੀ? ਇਹ ਤਾਂ ਦੇਖੋ ਮਨਜੀਤ ਜੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਬਹੁਤ ਚੀਜ਼ ਜਿਹੜੀ ਉਹ ਹੋਣ ਜਾ ਰਹੀ ਆ ਜੇ ਇਹ ਉਸ ਚੀਜ਼ ਨੂੰ ਉਹ ਵਾਪਸ ਲੈ ਰਹੇ ਆ, ਕਿਉਂਕਿ ਗੱਲ ਇਹ ਆ ਇੱਥੇ ਪਹਿਲਾਂ ਚੱਲਦਾ ਸੀਗਾ ਇਹ ਬੰਦੂਕਾਂ ਨੂੰ ਲੈ ਕੇ ਜਿਹੜੀ ਇੱਕ NRA ਆ, ਐਡੀ ਇੱਕ ਵੱਡੀ ਜਿਹੜੀ ਲੌਬੀ ਹੈਗੀ ਆ, ਬਹੁਤ ਸਾਰੇ ਸੈਨੇਟਰਸ, ਬਹੁਤ ਸਾਰੇ ਕਾਂਗਰਸਮੈਨ, ਕਾਂਗਰਸ ਵੂਮਨ ਉਹਨਾਂ ਦੀ ਜੇਬ ਦੇ ਵਿੱਚ ਆ। ਡੈਮੋਕ੍ਰੇਟਸ ਵੀ, ਕੱਲੇ ਰਿਪਬਲਿਕਨ ਨਹੀਂ, ਬਹੁਤ ਸਾਰੇ ਡੈਮੋਕ੍ਰੇਟਸ ਵੀ ਉਹਨਾਂ ਦੀ ਜੇਬ ਦੇ ਵਿੱਚ ਆ। ਤੇ ਵਾਕਿਆ ਜਿਹੜੀ ਇਹਨਾਂ ਨੇ ਗੱਲ ਆਖੀ ਵੀ ਉਧਰ ਜਿਹੜੇ ਵਰਕ ਪਰਮਿਟ ਵਾਲੇ ਆ ਉਹ ਕਰਲਾ ਰਹੇ ਆ ਵੀ ਸਾਨੂੰ ਜਿਹੜਾ ਘੱਟੋ ਘੱਟ ਕੰਮ ਕਰਨ ਦਿਓ, ਅਸੀਂ ਤਾਂ ਨਹੀਂ ਕੁਛ ਇਦਾਂ ਦਾ ਕੰਮ ਕਰ ਰਹੇ, ਤੁਸੀਂ ਉਹੋ ਜਿਹੇ ਬੰਦਿਆਂ ਨੂੰ ਜਿਹੜੇ ਬੰਦੂਕਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਗੱਲ ਇਹ ਆ ਵੀ ਉਹ ਫੈਡਰਲ ਲੈਵਲ ਦੇ ਉੱਤੇ ਲਾ ਆ, ਜਿਹੜਾ ਕੈਲੀਫੋਰਨੀਆ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਲਾ ਬਣਾ ਰਹੇ ਆ। ਕੈਲੀਫੋਰਨੀਆ ਦੇ ਵਿੱਚ ਤੇ ਆਲਰੇਡੀ ਇਦਾਂ ਦੀ ਜਿਹੜੇ ਖਾਸ ਕਰਕੇ ਬੰਦੂਕਾਂ ਨੂੰ ਲੈ ਕੇ ਬਹੁਤ ਸਖਤ ਜਿਹੜੇ ਆ ਉਹ ਲਾ ਹੈਗੇ ਨੇ ਆਲ ਓਵਰ ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ। ਇਹ ਇੱਕ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਹੈਗਾ, ਕਿਉਂਕਿ ਪਿਛਲੇ ਕੁਝ ਕੁ ਦਿਨਾਂ ਤੋਂ ਆਪਾਂ ਨੂੰ ਇਦਾਂ ਦੀਆਂ ਜਿਹੜੀਆਂ ਖਬਰਾਂ ਕੁਝ ਖਾਸ ਆ ਰਹੀਆਂ ਵੀ ਲੋਕ ਜਿਹੜੇ ਆ ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਬੁਲਾ ਰਹੇ ਨੇ, ਗੋ ਬੈਕ ਟੂ ਯੂਰ ਕੰਟਰੀ, ਮੈਂ ਉਹ ਬੰਦਿਆਂ ਨੂੰ ਮਾਰਤਾ, ਇਹ ਕਰਤਾ, ਉਹ ਕਰਤਾ। ਇੱਕ ਜਿਹੜੇ ਖਾਸ ਕਰਕੇ ਇਮੀਗ੍ਰੈਂਟਸ ਜਿਹੜੇ ਹੈਗੇ ਨੇ, ਜਿਹੜੇ ਬਾਹਰੋਂ ਆਏ ਹੋਏ ਨੇ, ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਇਹਦੇ ਕਰਕੇ ਵੀ ਜਿਹੜਾ ਬਣਦਾ ਜਾ ਰਿਹਾ ਹੈ। ਸੋ ਜ਼ਰੂਰ ਇਹ ਚਾਹੀਦਾ ਤੁਸੀਂ ਜਿਹੜੇ ਵੀ ਆਪੋ ਆਪਣੇ ਜਗ੍ਹਾ ਦੇ ਉੱਤੇ ਤੁਹਾਡੇ ਸੈਨੇਟਰਸ ਹੈਗੇ ਨੇ, ਕਾਂਗਰਸਮੈਨ ਹੈਗੇ ਨੇ, ਉਹਨਾਂ ਨੂੰ ਜਿਹੜਾ ਜੀ ਜ਼ਰੂਰ ਇਸ ਦੇ ਉੱਤੇ ਜਿਹੜੀ ਚਿੰਤਾ ਪ੍ਰਗਟਾਓ। ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਮਾੜੀ ਘਟਨਾ ਜਿੱਦਾਂ ਉੱਥੇ ਘਟ ਰਹੀ ਹੁੰਦੀ ਆ, ਆਪਾਂ ਇੱਥੋਂ ਸਾਰੇ ਜਾਣੇ ਕਹਿੰਦੇ ਆ ਵੀ ਨਹੀਂ ਇਸ ਨੂੰ ਰੋਕਣਾ ਚਾਹੀਦਾ, ਇੱਥੇ ਵੀ ਆਪਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਜ਼ੋਰ ਲਾਉਣ ਦੀ ਜ਼ਰੂਰਤ ਆ। ਮਨਪ੍ਰੀਤ ਜੀ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਮੈਂ ਨਿਊਯਾਰਕ ਤੋਂ ਤੇ ਮੈਂ ਅਡਾਪਸ਼ਨ ਵਾਲਾ ਕੇਸ ਅਪਲਾਈ ਕੀਤਾ ਅੰਡਰ 21 ਦਾ। ਮੈਂ ਉਹਨਾਂ ਲਈ ਪੁੱਛਣਾ ਚਾਹੁੰਦਾ, ਮੇਰਾ ਕੇਸ ਆਲਰੇਡੀ ਗ੍ਰਾਂਟਡ ਹੋ ਚੁੱਕਿਆ ਹੈ, ਉਹਨਾਂ ਲਈ ਕੋਈ ਪ੍ਰੋਬਲਮ ਆਈ ਜਾਂ? ਮਨਪ੍ਰੀਤ ਜੀ ਦੇਖੋ, ਅਸੀਂ ਇੱਥੇ ਵਕੀਲ ਨਹੀਂ, ਅਸੀਂ ਕੋਈ ਤੁਹਾਨੂੰ ਇੱਥੇ ਲੀਗਲ ਸਲਾਹ ਨਹੀਂ ਦੇ ਸਕਦੇ। ਉਹਦੇ ਲਈ ਤੁਹਾਨੂੰ ਵਕੀਲ ਦੇ ਨਾਲ ਸੰਪਰਕ ਕਰਨਾ ਪਊਗਾ। ਤੁਸੀਂ ਆਪਣੇ ਅਟਰਨੀ ਦੇ ਨਾਲ ਜ਼ਰੂਰ ਸੰਪਰਕ ਕਰੋ, ਇਮੀਗ੍ਰੇਸ਼ਨ ਵਾਲੇ, ਉਹੀ ਤੁਹਾਨੂੰ ਜਿਹੜਾ ਜੀ ਦੱਸ ਸਕਦੇ ਆ ਤੁਹਾਡੇ ਕੇਸ ਦੇ ਵਿੱਚ ਕੀ ਹੋਵੇਗਾ ਕੀ ਨਹੀਂ ਹੋਵੇਗਾ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ। ਬਾਕੀ ਇੱਕ ਜਿਹੜੇ ਸਾਡੇ ਵਕੀਲ ਇੱਥੇ ਆਏ ਸੀਗੇ, ਉਹਨਾਂ ਨੇ ਦੱਸਿਆ ਸੀਗਾ ਤੁਹਾਡੇ ਕੋਲ ਲੀਗਲ ਸਟੇਟਸ ਇੱਥੇ ਹੈਗਾ ਆ, ਜੇ ਤੁਸੀਂ ਕ੍ਰਾਈਮ ਦੇ ਵਿੱਚ ਇਨਵੋਲਵਡ ਨਹੀਂ ਹੈਗੇ ਤਾਂ ਤੁਹਾਨੂੰ ਉਸ ਚੀਜ਼ ਦੇ ਵਿੱਚ ਡਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਇਹ ਚੀਜ਼ ਜ਼ਰੂਰ ਉਹਨਾਂ ਨੇ ਉਦੋਂ ਜਿਹੜੀ ਸਪਸ਼ਟ ਕੀਤੀ ਸੀ। ਜੀ ਬਿਲਕੁਲ ਰਾਜਕਰਨਵੀਰ ਜੀ। ਸੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਜਦੋਂ ਕੱਲ ਬੋਲੇ ਆ, ਉਹਨਾਂ ਦੇ ਬਹੁਤ ਸਾਰੇ ਜਿਹੜੇ ਫੈਕਟ ਚੈਕਸ ਹੈਗੇ ਆ, ਉਹ ਕਈ ਨਿਊਜ਼ ਆਰਗੇਨਾਈਜੇਸ਼ਨ ਤੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ ਕਿਹਾ ਸੀ ਵੀ ਜਿਹੜੀ ਡਰੱਗਸ ਹੈਗੀਆਂ ਆ ਬਾਰਡਰ ਤੋਂ ਇੱਧਰ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਆ ਰਹੀਆਂ ਹੈਗੀਆਂ। ਜਦੋਂ ਇਹ ਫੈਕਟ ਚੈੱਕ ਕੀਤੇ ਗਏ, ਕਹਿੰਦੇ ਵੀ 2016 ਦੇ ਵਿੱਚ 1.3 ਮਿਲੀਅਨ ਪਾਉਂਡ ਆਫ marijuana ਜਿਹੜਾ ਸੀਜ਼ ਹੋਇਆ ਸੀ, ਜਿਹੜਾ ਇਹ ਡਾਊਨ ਸੀ 1.5 ਮਿਲੀਅਨ ਇਹ ਤੋਂ ਪਹਿਲੇ ਸਾਲ ਤੋਂ। ਤੇ 2009 ਦੇ ਵਿੱਚ ਕਹਿੰਦੇ 4 ਮਿਲੀਅਨ ਪਾਉਂਡ ਜਿਹੜਾ marijuana ਆ ਉਹ ਕਸਟਮ ਐਂਡ ਬਾਰਡਰ ਪੈਟਰੋਲ ਏਜੰਟ ਵਾਲਿਆਂ ਨੇ ਫੜਿਆ ਸੀਗਾ। ਤੇ ਜਿਹੜੀ ਕੋਕੀਨ ਹੈਗੀ ਆ ਉਹ 5473 ਪਾਉਂਡ ਜਿਹੜੀ ਫੜੀ ਗਈ ਸੀ ਪਿਛਲੇ ਸਾਲ, ਜਦਕਿ ਉਹ ਤੋਂ ਪਿਛਲੇ ਸਾਲ 11220 ਪਾਉਂਡ ਫੜੀ ਗਈ ਸੀ। ਸੋ ਇੱਥੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਰਿਹਾ ਆ, ਜਦਕਿ ਉਹ ਕਹਿੰਦੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਰਹੀ ਆ ਜਿਹੜੀ marijuana ਤੇ ਜਿਹੜੀ ਹੈਗੀ ਆ ਕੋਕੇਨ ਜਿਹੜੀ ਉਹ ਘਟ ਰਹੀ ਆ। ਬਿਲਕੁਲ ਇਸ ਦੇ ਬਾਰੇ ਵੀ ਜਿਹੜੀ ਆਪਾਂ ਹੋਰ ਜਿਹੜੀ ਜ਼ਰੂਰ ਗੱਲ ਕਰਾਂਗੇ। ਵੱਖ-ਵੱਖ ਫੈਕਟ ਚੈਕਸ ਜਿਹੜੇ ਕੀਤੇ ਗਏ ਨੇ ਉਸ ਦੇ ਉੱਤੇ ਵੀ ਆਪਾਂ ਤੁਹਾਨੂੰ ਦੱਸਾਂਗੇ। ਪਰ ਕੁਝ ਕਾਲਰ ਹੋਰ ਵੀ ਜੁੜੇ ਨੇ ਆਪਣੇ ਨਾਲ। ਸਰੋਤਿਓ, ਤੁਸੀਂ ਵੀ ਕਾਲ ਕਰਨਾ ਚਾਹੁੰਦੇ ਤੇ ਕਾਲ ਕਰ ਸਕਦੇ ਹੋ 408-272 5200 4082725200 209 ਏਰੀਆ ਕੋਡ ਤੋਂ ਸੁਨੀਲ ਸਿੰਘ ਜੀ ਜੁੜੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ CDL ਦੇ ਬਾਰੇ ਰਿਕੁਐਸਟ ਕਰਨਾ ਚਾਹੁੰਦਾ ਸੀ ਤੁਹਾਨੂੰ। ਜਿੱਦਾਂ ਤੁਸੀਂ ਕਿਹਾ ਕਿ ਆਪਾਂ ਪ੍ਰੋਟੈਸਟ ਕਰ ਸਕਦੇ ਹਾਂ ਜਾਂ ਕੋਈ ਆਪਾਂ ਆਪਣੇ ਸੈਨੇਟਰਸ ਵਗੈਰਾ ਨੂੰ ਮੇਲ ਪਾ ਸਕਦੇ ਹਾਂ, ਮੈਂ ਤੁਹਾਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਸੀ ਕਿ ਕੋਈ ਵੀ ਮਤਲਬ ਸਾਡੇ ਰਾਈਟ ਨਾਓ ਤੇ ਸਾਡੇ ਲਿੰਕ ਵਿੱਚ ਕੋਈ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਕੋਈ ਇਹੋ ਜਿਹਾ ਡੇ ਕ੍ਰੀਏਟ ਕਰ ਸਕੇ ਕਿ ਅਸੀਂ ਹੈਲੋ, ਆਵਾਜ਼ ਤੁਹਾਡੀ ਆਉਣੀ ਬੰਦ ਹੋ ਗਈ। ਮੈਨੂੰ ਲੱਗਦਾ ਤੁਸੀਂ ਰਾਈਟ ਨਾਓ ਡਰਾਈਵ ਕਰ ਰਹੇ ਸੀਗੇ। ਜਿਹੜੀ ਗੱਲ ਦੇਖੀ ਆ ਵੀ ਜਿੱਦਾਂ ਇਹ ਕਹਿਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਵੀ ਰਾਈਟ ਨਾਓ ਕੋਈ ਬੰਦਾ ਦਿਸ ਨਹੀਂ ਰਿਹਾ ਵੀ ਜਿਹੜਾ
ਕੁਝ ਇਦਾਂ ਕਰ ਰਿਹਾ ਹੋਵੇ ਜਾਂ ਕਰ ਸਕਦਾ। ਦੇਖੋ ਇਸ ਦੇ ਵਿੱਚ ਸਾਰਿਆਂ ਨੂੰ ਜਿਹੜਾ ਆਪ ਜਿਹੜਾ ਇਸ ਦੇ ਵਿੱਚ ਇਨਵੋਲਵ ਹੋਣਾ ਪੈਣਾ। ਦੇਖੋ 2-4 ਜਾਣੇ ਤੁਹਾਨੂੰ ਜਾਣਦੇ ਹੋਣਗੇ, ਕੋਈ ਕੰਪਨੀ ਵਾਲੇ ਜਾਣਦੇ ਹੋਣਗੇ, ਉਸ ਦੇ ਨਾਲ ਸੰਪਰਕ ਕਰੋ। ਬਾਕੀ ਸੈਨੇਟਰਸ ਦੀ ਈਮੇਲ ਲੱਭਣਾ ਬਹੁਤ ਸੌਖੀ ਆ। ਸੈਕਟਰੀ ਆਫ ਸਟੇਟ ਆਫ ਕੈਲੀਫੋਰਨੀਆ ਦੇ ਉੱਤੇ ਜਾਓ, ਉੱਥੇ ਸਾਰੀਆਂ ਦੀਆਂ ਈਮੇਲਸ ਜਿਹੜੀਆਂ ਲਿਸਟਡ ਹੁੰਦੀਆਂ ਨੇ, ਉਹ ਵੈਬਸਾਈਟ ਦੇ ਉੱਤੇ ਜਾ ਕੇ ਸੈਕਟਰੀ ਆਫ ਸਟੇਟ ਜਿਹੜੇ ਹੁੰਦੇ ਆ ਕੈਲੀਫੋਰਨੀਆ ਦੇ, ਜਾਂ ਤੁਸੀਂ ਆਪਣੇ ਏਰੀਆ ਵਾਈਜ਼ ਤੁਸੀਂ ਕਹੋ ਵੀ ਮੈਂ ਫਰੀਮੌਂਟ ਦੇ ਵਿੱਚ ਰਹਿਣਾ, ਵੀ ਫਰੀਮੌਂਟ ਸੈਨੇਟਰ ਦਾ ਜਿਹੜਾ ਆ ਉਹ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਗੂਗਲ ਦੇ ਉੱਤੇ ਜਾ ਕੇ ਤੁਸੀਂ ਉਹ ਸਰਚ ਕਰ ਲਓ। ਜਿਹੜੇ ਵੀ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ, ਆਪਣੇ ਏਰੀਆ ਦਾ ਨਾਮ ਪਾ ਕੇ ਨਾਲ ਸੈਨੇਟਰ ਦਾ ਨਾਮ ਪਾ ਕੇ ਜਿਹੜਾ ਤੁਸੀਂ ਉਸ ਨੂੰ ਸਰਚ ਕਰਕੇ ਉਹਨਾਂ ਨੂੰ ਈਮੇਲ ਕਰ ਸਕਦੇ ਹੋ। ਜ਼ਿਆਦਾਤਰ ਉੱਥੇ ਫੋਨ ਨੰਬਰ ਵੀ ਦੱਸਿਆ ਹੁੰਦਾ ਆ, ਸੋ ਤੁਸੀਂ ਜ਼ਰੂਰ ਉਹਨਾਂ ਨੂੰ ਇਹ ਚੀਜ਼ ਕਹਿ ਸਕਦੇ। 9 ਵਜੇ ਆਪਾਂ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਚੱਲ ਰਹੀ ਸੀ ਗੱਲ, ਤੇ ਖਾਸ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਭਾਸ਼ਣ ਆ ਉਸ ਦੇ ਉੱਤੇ ਆਪਾਂ ਚੱਲ ਰਹੀ ਸੀ ਗੱਲ। ਸੋ ਇਸੇ ਤਰ੍ਹਾਂ ਰਾਜਕਰਮਵੀਰ ਜੀ, ਜਿਹੜੇ ਇਲੀਗਲ ਇਮੀਗ੍ਰੇਸ਼ਨ ਜਿਹੜਾ ਫਲੋ ਆ, ਉਹ ਕਹਿੰਦੇ ਵੀ ਮੈਕਸੀਕੋ ਵੱਲੋਂ 2015 ਚ ਜਿਹੜਾ ਆਏ ਆ ਲੋਕ, ਉਹ ਕਹਿੰਦੇ 1972 ਤੋਂ ਵੀ ਘੱਟ ਸੀਗੇ। 1972 ਜਿੰਨੇ ਲੋਕ ਆਏ ਸੀ ਉਸ ਤੋਂ ਵੀ ਘੱਟ ਤੱਕ ਦੇ ਬੰਦੇ ਆਏ ਆ। ਸੋ ਕਹਿੰਦੇ ਇਲੀਗਲ ਇਮੀਗ੍ਰੇਸ਼ਨ ਜਿਹੜੀ ਬਾਰਡਰ ਤੋਂ ਹੋ ਰਹੀ ਇੱਧਰ, ਉਹ ਬਹੁਤ ਘੱਟ ਰਹੀ ਆ, ਐਕਸੈਪਟ 2011 ਚ ਜ਼ਿਆਦਾ ਲੋਕ ਆਏ ਸੀ ਕਹਿੰਦੇ। ਬਿਲਕੁਲ। ਸੋ ਦੇਖੋ ਇਹ ਸੁਣਾਉਣਾ ਉਹ ਚਾਹੁੰਦੇ ਨੇ ਜੋ ਉਹਨਾਂ ਦੇ ਜਿਹੜੇ ਵੋਟਰ ਸੁਣਨਾ ਚਾਹੁੰਦੇ ਨੇ। ਫੈਕਟ ਚੈਕਿੰਗ ਜਿਹੜੀ ਹੈ ਜ਼ਿਆਦਾਤਰ ਬਾਅਦ ਚ ਹੁੰਦੀ ਹੈ। 2015 ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਮਰਡਰ ਰੇਟ ਸਭ ਤੋਂ ਜਿਹੜਾ ਜ਼ਿਆਦਾ ਰਿਹਾ ਆ, ਉਸ ਦੇ ਵਿੱਚ ਕਹਿੰਦੇ ਕਿਤੇ ਨਾ ਕਿਤੇ ਥੋੜੀ ਸੱਚਾਈ ਹੈਗੀ ਆ, ਪਰ ਨਾਲ ਕਹਿੰਦੇ ਸੀ ਵੀ ਮਿਸਲੀਡਿੰਗ ਜਿਹੜੀ ਇਨਫੋਰਮੇਸ਼ਨ ਉਸ ਦੇ ਵਿੱਚ ਹੈਗੀ ਆ, ਆંકੜੇ ਆਏ ਨਹੀਂ ਆ। ਤੇ ਸਭ ਤੋਂ ਜ਼ਿਆਦਾ ਕਹਿੰਦੇ ਮਰਡਰ ਰੇਟ ਇਸ ਕਰਕੇ ਆ ਵੀ ਸ਼ਿਕਾਗੋ, ਬਾਲਟੀਮੋਰ ਵਰਗੇ ਸ਼ਹਿਰ ਦੇ ਵਿੱਚ ਗੈਂਗ ਵਾਇਲੈਂਸ ਜਿਹੜੀ ਬਹੁਤ ਜ਼ਿਆਦਾ, ਇੱਕ ਦੂਜੇ ਨੂੰ ਉਹ ਮਾਰਦੇ ਨੇ, ਪਰ ਦੇਖੋ ਉਹ ਹੋਮਿਸਾਈਡ ਦੇ ਵਿੱਚ ਹੀ ਆਉਂਦਾ ਆ। ਸੋ ਮਰਡਰ ਰੇਟ ਦੇ ਵਿੱਚ ਕਿਤੇ ਨਾ ਕਿਤੇ ਇਸ ਹਿਸਾਬ ਦੇ ਨਾਲ ਜਿਹੜਾ ਆ ਉਹ ਵਾਧਾ ਕਹਿੰਦੇ ਜੀ ਉਹ ਦੇਖਿਆ ਗਿਆ ਆ। ਤੇ ਅਗਲੀ ਆਪਾਂ ਸਰੋਤੇ ਉਹਨਾਂ ਦੇ ਨਾਲ ਜੇ ਗੱਲ ਕਰੀਏ, ਜੁੜੇ ਹੋਏ ਨੇ ਆਪਣੇ ਨਾਲ ਰਾਜਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸੀਡੀਐਲ ਬਾਰੇ ਪੁੱਛਣਾ ਚਾਹੁੰਦਾ ਜੀ। ਵੈਸੇ ਮੈਂ ਤਾਂ ਗ੍ਰੀਨ ਕਾਰਡ ਆ, ਜਿਵੇਂ ਨਾ ਹੁਣ ਵਰਕ ਪਰਮਿਟ ਵਾਲੇ ਉਹ ਵੀ ਹੁਣ ਨੈਕਸਟ ਸਟੈਪ ਕੀ ਚੱਕਣ, ਵੀ ਉਹਨਾਂ ਨੂੰ ਕਿਹੜੀ ਸਟੇਟ ਤੋਂ ਈਜੀ ਲਾਇਸੈਂਸ ਲੈ ਸਕਦੇ ਆ ਐਡਰੈਸ ਚੇਂਜ ਕਰਾ ਕੇ, ਪਲੀਜ਼ ਉਹਦੇ ਲਈ ਉਹਨਾਂ ਨੂੰ ਜ਼ਰੂਰ ਦੱਸੋ। ਜੀ ਬਿਲਕੁਲ ਰਾਜਕਰ, ਸਟੇਟਾਂ ਚੇਂਜ ਕਰਦੇ ਰਹੋਗੇ, ਜਿਹੜੀ ਆਪਣੀ ਸਟੇਟ ਆ ਆਪਣੇ ਹੱਕ ਲਈ ਉੱਥੇ ਲੜੋ, ਕਿਉਂਕਿ ਪਹਿਲਾਂ ਵਾਸ਼ਿੰਗਟਨ ਸਟੇਟ ਚ ਹੋ ਗਿਆ, ਹੁਣ ਕੈਲੀਫੋਰਨੀਆ ਹੋਇਆ, ਹੋਰ ਵੀ ਇਲੀਨੋਇਸ, ਇੰਡੀਆਨਾ, ਸਾਨੂੰ ਸਟੇਟਾਂ ਦਾ ਪਤਾ ਲੱਗਾ। ਇਹ ਅਲਟੀਮੇਟਲੀ ਪੂਰੇ ਯੂਐਸਏ ਚ ਹੋ ਜਾਣਾ ਹੈ, ਕਰ ਦੇਣਾ ਉਹਨਾਂ ਨੇ, ਉਸ ਪਾਸੇ ਵੱਲ ਨੂੰ ਇਹ ਤੁਰੇ ਹੋਏ ਆ। ਬਾਕੀ ਦੇਖੋ ਕਿਹੜੀਆਂ ਸਟੇਟਸ ਦੇ ਵਿੱਚ ਤੁਸੀਂ ਇਹ ਜਾ ਕੇ ਕੰਮ ਕਰ ਸਕਦੇ ਹੋ, ਇਹ ਤਾਂ ਤੁਹਾਨੂੰ ਆਪ ਜਿਹੜਾ ਖੁਦ ਜਿਹੜਾ ਜੀ ਪਤਾ ਕਰਨਾ ਪੈਣਾ ਆ। ਇਹ ਜਿਹੜਾ ਤੁਹਾਨੂੰ ਦੱਸ ਰਹੀ ਵੀ, ਨਾਲੇ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਜਿਹੜੀ ਆ, ਜਿਹੜੀ CDL ਨੂੰ ਲੈ ਕੇ ਆ, ਇੱਕ ਵਾਰੀ ਫੇਰ ਅਸੀਂ ਜੇ ਸਰੋਤਿਆਂ ਨੂੰ ਅਪਡੇਟ ਕਰਦੇ ਜਾਈਏ, DMV ਕੈਲੀਫੋਰਨੀਆ ਨੇ ਸਾਨੂੰ ਈਮੇਲ ਦੇ ਵਿੱਚ ਦੱਸਿਆ ਵੀ ਜਿਹੜਾ ਕੈਲੀਫੋਰਨੀਆ ਦਾ DMV ਆ, ਉਹਨਾਂ ਨੇ ਜਿਹੜਾ CDL ਦੇ ਸੰਬੰਧਿਤ ਜਿਹੜੇ ਨਵੇਂ ਰੂਲ ਆ ਉਹਨਾਂ ਨੂੰ ਅਡਾਪਟ ਕਰ ਲਿਆ, ਯਾਨੀ ਕਿ ਉਹਨਾਂ ਨੂੰ ਲਾਗੂ ਕਰਨ ਜਾ ਰਹੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਫੈਕਟਿਵ 10 ਮਈ 2017 ਤੋਂ ਉਹਨਾਂ ਨੇ ਇਹ ਜਿਹੜੇ ਰੂਲ ਕਰ ਦੇਣੇ ਨੇ, ਪਰ ਕਹਿੰਦੇ ਰਾਈਟ ਨਾਓ ਅਸੀਂ ਤੁਹਾਨੂੰ ਕਲੈਰੀਫਿਕੇਸ਼ਨ ਕੁਝ ਹਫ਼ਤਿਆਂ ਦੇ ਵਿੱਚ ਦੇਵਾਂਗੇ, ਜਿਨ੍ਹਾਂ ਦੇ ਵਰਕ ਪਰਮਿਟ ਦੇ ਉੱਤੇ ਜਿਨ੍ਹਾਂ ਦੇ CDL ਰਾਈਟ ਨਾਓ ਚੱਲ ਰਹੇ ਆ, ਉਹਨਾਂ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਕਹਿੰਦੇ ਅਸੀਂ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤੁਹਾਨੂੰ ਉਸ ਦੇ ਬਾਰੇ ਪੂਰੀ ਕਲੈਰੀਫਿਕੇਸ਼ਨ ਜਿਹੜੀ ਕਰਾਂਗੇ ਵੀ ਉਹਨਾਂ ਦੇ CDLs ਦੇ ਨਾਲ ਕੀ ਬਣਨਾ ਆ। ਕੀ ਉਹਨਾਂ ਦੇ CDLs ਨੂੰ ਜਿਹੜਾ ਆ ਉਹ ਕੈਂਸਲ ਕਰ ਦਿੱਤਾ ਜਾਵੇਗਾ, ਚਾਹੇ ਉਹਨਾਂ ਦੀ ਮਿਆਦ ਅਗੇ 4 ਸਾਲ ਦੀ ਆ, 5 ਸਾਲ ਦੀ ਆ, 1 ਸਾਲ ਦੀ, ਜਿੰਨੇ ਦੀ ਵੀ ਆ, ਉਹ ਕੀਤਾ ਜਾਵੇਗਾ, ਕਿ ਜਾਂ ਉਹਨਾਂ ਨੂੰ ਚੱਲਦੇ ਰਹਿਣ ਦਿੱਤਾ ਜਾਵੇਗਾ। ਉਸ ਦੇ ਬਾਰੇ ਅਜੇ ਅਪਡੇਟ ਆਉਣੀ ਆ, ਸੋ ਉਸ ਦੇ ਲਈ ਤੁਹਾਨੂੰ ਜਿਹੜਾ ਇੰਤਜ਼ਾਰ ਕਰਨਾ ਪਵੇਗਾ। ਬਾਕੀ ਜਿਹੜੇ ਰਾਜਾ ਜੀ ਗੱਲ ਕਹਿ ਕੇ ਗਏ ਨੇ, ਉਸ ਦੇ ਲਈ ਤੁਹਾਨੂੰ ਖੁਦ ਜਿਹੜਾ ਹਮਲਾ ਜਿਹੜਾ ਇਹ ਮਾਰਨਾ ਪਵੇਗਾ। ਬਾਕੀ ਹਰਜੋਤ ਜੀ ਦੀ ਗੱਲ ਵੀ ਇਸ ਦੇ ਵਿੱਚ ਠੀਕ ਆ ਵੀ ਕਿੰਨਾ ਚਿਰ ਆਪਾਂ ਸਟੇਟਾਂ ਜਿਹੜੀਆਂ ਉਹ ਚੇਂਜ ਕਰਦੇ ਰਵਾਂਗੇ। ਇੱਕ ਜਿਹੜਾ ਆ ਦੇਖੋ, ਇਹ ਚਾਹੇ ਵਰਕ ਪਰਮਿਟ ਵਾਲਿਆਂ ਨੂੰ ਜਿਹੜਾ ਉਹ ਜ਼ਰੂਰ ਕਰ ਦੇਣ, ਪਰ ਇੱਕ ਜਿਹੜੇ ਲਾਜ਼ ਦੇ ਵਿੱਚ ਹੋਰ ਦੇਖੀ ਗਈ ਆ ਵੀ ਉਸ ਸਟੇਟ ਦੀ ਰੈਜ਼ੀਡੈਂਸੀ ਸ਼ੋ ਕਰਨੀ ਪੈ ਰਹੀ ਆ ਜਗ੍ਹਾ ਜਗ੍ਹਾ ਦੇ ਉੱਤੇ, ਜਿਹੜੀ ਰੈਜ਼ੀਡੈਂਸੀ ਡੋਮਿਸਾਈਲ ਜਿਸ ਨੂੰ ਕਹਿੰਦੇ ਆ, ਵੀ ਉਹ ਸ਼ੋ ਕਰਨਾ ਪੈ ਰਿਹਾ ਆ। ਜੇ ਹੁਣ ਤੁਸੀਂ ਇਦਾਂ ਸਟੇਟਾਂ ਚੇਂਜ ਕਰਦੇ ਰਹੋਗੇ ਤਾਂ ਉਹ ਵੀ ਮੁਸ਼ਕਲ ਹੋਊਗਾ ਵੀ ਤੁਸੀਂ ਇਦਾਂ ਤਾਂ ਹੈ ਨਹੀਂ ਵੀ ਅੱਜ ਕੱਲ ਨੂੰ ਉਸ ਸਟੇਟ ਦੇ ਵਿੱਚ ਐਡਰੈਸ ਚੇਂਜ ਕਰ ਲਿਆ ਪਰ ਡੋਮਿਸਾਈਲ ਕਿੱਦਾਂ ਸ਼ੋ ਕਰੋਗੇ। ਉਹ ਚੀਜ਼ਾਂ ਵੀ ਜਿਹੜੀਆਂ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਿਕੰਜਾ ਜਿਹੜੀ ਆ ਉਹ ਕੱਸਣ ਦੀਆਂ ਕੋਸ਼ਿਸ਼ਾਂ ਕਰੀ ਜਾ ਰਹੀ ਆ। ਤੇ ਰਾਜਕਰਮਵੀਰ ਜੀ, ਸਭ ਤੋਂ ਜਿਹੜਾ ਅਨਫੋਰਚੂਨੇਟ ਪਾਰਟ ਮੈਂ ਇਹ ਦੇਖਿਆ ਵੀ ਕੋਈ ਵੀ ਮੀਡੀਆ
ਮੇਨ ਸਟ੍ਰੀਮ ਮੀਡੀਆ ਹੈ, ਕੋਈ ਨਿਊਜ਼ਪੇਪਰ ਕੈਲੀਫੋਰਨੀਆ 'ਚ ਇਸ ਖਬਰ ਨੂੰ ਕਵਰ ਨਹੀਂ ਕਰ ਰਿਹਾ। ਜੀ ਉਹ ਕਹਿੰਦੇ ਸਿਰਫ ਵੀ ਇਟਸ ਆਪਾਂ ਰੈਗੂਲਰ ਪੰਜਾਬੀ ਲਾ। USA ਨੇ ਖਬਰ ਚੱਕੀ ਸੀ ਤਾਂ ਕਿ ਕਿਉਂਕਿ ਆਪਣੀ ਕਮਿਊਨਿਟੀ ਨੂੰ ਇਹ ਹਿੱਟ ਕਰ ਰਹੀ ਆ। ਹੁਣ ਆਪਾਂ ਸਾਰੇ ਗੱਲਾਂ ਕਰੀ ਜਾਂਦੇ ਕੀ ਕਰੀਏ ਕਿ ਤੁਸੀਂ ਆਪਾਂ ਕੱਲ ਵੀ ਮੈਂ ਇਹ ਸਾਂਝੀ ਕੀਤੀ ਸੀ ਵੀ ਜਦੋਂ ਕਬੱਡੀਆਂ ਹੁੰਦੀਆਂ, ਕਬੱਡੀਆਂ ਦੇ ਕਿੰਨਾ ਇਕੱਠ ਹੁੰਦਾ ਆ ਤੇ ਮੈਜੋਰਟੀ ਟਰੱਕਾਂ ਵਾਲੇ ਵੀਰੇ ਹੁੰਦੇ ਆ। ਜੀ ਜਦੋਂ ਹੋ ਕੇ ਕਿਤੇ ਨਾ ਕਿਤੇ ਕੋਈ ਪ੍ਰੋਟੈਸਟ ਕਰੂੰਗੇ, ਕੋਈ ਗੱਲਬਾਤ ਕਰੂੰਗੇ, ਕੋਈ ਮੀਟਿੰਗ ਕਰੂੰਗੇ, ਤਦ ਹੀ ਉਹ ਮੀਡੀਆ ਤੁਹਾਡੀ ਖਬਰ ਨੂੰ ਚੱਕੂਗਾ। ਅਗਰ ਮੀਡੀਆ ਦੇ ਵਿੱਚ ਆਊਗੀ ਖਬਰ ਤੇ ਫੇਰ ਜਿਹੜੇ ਪੋਲੀਟੀਸ਼ੀਅਨ ਆ ਫੇਰ ਉਹਨੂੰ ਚੱਕੂਗੇ। ਦੇਖੋ ਅਸੀਂ ਇਸ ਚੀਜ਼ ਦੇ ਹੱਕ ਦੇ ਵਿੱਚ ਹੈਗੇ ਆ ਵੀ ਵਰਕ ਪਰਮਿਟ ਵਾਲਿਆਂ ਨੂੰ ਕੰਮ ਕਰਨ ਦਾ ਇੱਥੇ ਬਿਲਕੁਲ ਮੌਕਾ ਹੋਣਾ, ਕਿਉਂਕਿ ਲੀਗਲ ਤੌਰ ਦੇ ਉੱਤੇ ਉਹਨਾਂ ਨੂੰ ਤੁਸੀਂ ਵਰਕ ਪਰਮਿਟ ਦਿੱਤਾ ਹੈ ਸਰਕਾਰ ਨੇ, ਫੈਡਰਲ ਜਿਹੜੇ ਸਰਕਾਰ ਨੇ ਤੁਹਾਨੂੰ ਕੰਮ ਕਰਨ ਦਾ ਮੌਕਾ ਦਿੱਤਾ, ਤੁਸੀਂ CDL ਵੀ ਚਲਾਓਗੇ। ਪਰ ਜਿਹੜਾ ਇੱਕ ਉਹਨਾਂ ਨੇ ਜਿਹੜਾ ਮੱਦ ਰੱਖੀ ਹੈ ਨਾ ਡੋਮਿਸਾਈਲ ਵਾਲੀ, ਉਹ ਮੇਰੇ ਹਿਸਾਬ ਦੇ ਨਾਲ ਜ਼ਰੂਰੀ ਹੈ, ਉਹ ਲਾਜ਼ਮੀ ਆ। ਆਪਾਂ ਬਹੁਤ ਜਿਹੜਾ ਦੇਖਿਆ ਆ ਵੀ ਬਹੁਤ ਸਾਰੇ ਜਦੋਂ ਨਵੇਂ ਜਿਹੜੇ ਇੱਥੇ ਆਉਂਦੇ ਨੇ, ਚਾਹੇ ਉਹ ਵਰਕ ਪਰਮਿਟ ਤੇ ਨੇ, ਚਾਹੇ ਉਹ ਕਿਸੇ ਵੀ ਤਰੀਕੇ ਨੇ, ਇਹ ਜਿਹੜੀ ਮਾਦਾ ਇਹ ਚਾਹੇ ਗ੍ਰੀਨ ਕਾਰਡ ਹੋਲਡਰ ਆ ਚਾਹੇ ਸਿਟੀਜ਼ਨ ਆ, ਇਹਨਾਂ ਸਾਰਿਆਂ ਦੇ ਉੱਤੇ ਲਾਗੂ ਹੋਣੀ ਚਾਹੀਦੀ ਆ ਵੀ ਐਕਸਪੀਰੀਅੰਸ ਹੋਲਡਰਸ ਜਿਹੜੇ ਆ ਉਹਨਾਂ ਨੂੰ ਜਿਹੜੇ ਕਿਤੇ ਨਾ ਕਿਤੇ CDL ਜਿਹੜੇ ਆ ਉਹ ਇਸ਼ੂ ਕੀਤੇ ਜਾਣ। ਜਿੱਦਾਂ ਵੀ ਲਾਜ਼ ਦੇ ਬਾਰੇ ਤੁਹਾਨੂੰ ਜਿਹੜਾ ਪੂਰੀ ਤਰੀਕੇ ਨਾਲ ਪਤਾ ਹੋਵੇ, ਤੁਹਾਨੂੰ ਬਿਹਾਈਂਡ ਦਾ ਵੀਲ ਜਿਹੜੀ ਟ੍ਰੇਨਿੰਗ ਜਿਹੜੀ ਹੈ ਤੁਹਾਡੀ ਉਹ ਸਟਰੋਂਗ ਹੋਵੇ, ਫਿਰ ਜਿਹੜੇ ਉਹਨਾਂ ਨੂੰ ਦਵੋ, ਫਿਰ ਉਸ ਦੇ ਵਿੱਚ ਕੋਈ ਜਿਹੜਾ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਚਾਹੇ ਉਹ ਗ੍ਰੀਨ ਕਾਰਡ ਆ, ਚਾਹੇ ਉਹ ਵਰਕ ਪਰਮਿਟ ਆ, ਚਾਹੇ ਸਿਟੀਜ਼ਨ ਆ। ਜੇ ਸਾਰੇ ਜਣੇ ਵਧੀਆ ਸਿੱਖ ਕੇ ਚਲਾ ਰਹੇ ਹੋਣਗੇ ਤਾਂ ਫਿਰ ਇਸ ਦੇ ਵਿੱਚ ਕੋਈ ਟੈਨਸ਼ਨ ਨਹੀਂ ਆ, ਫਿਰ ਆਪਣੇ ਆਪ ਜਿਹੜੇ ਐਕਸੀਡੈਂਟਸ ਆ ਉਹ ਘਟਣਗੇ ਹੀ ਘਟਣਗੇ। ਸੋ ਇਸੇ ਤਰ੍ਹਾਂ ਰਾਜਗੁਰੂ ਜੀ ਸਾਡੇ ਫੇਸਬੁੱਕ ਤੋਂ ਸਰੋਤੇ ਜਿਹੜੇ ਆ ਇੱਕ ਉਹ ਕਹਿ ਰਹੇ ਵੀ ਨਿਊਯਾਰਕ ਦੇ ਵਿੱਚ ਵੀ ਸੇਮ ਲਾਅ ਆ। ਅਸੀਂ ਇਹ ਵੈਰੀਫਾਈ ਨਹੀਂ ਕੀਤਾ ਪਰ ਇਹ ਜਿਹੜੇ ਸਰੋਤੇ ਆ ਉਹਨਾਂ ਨੇ ਸਾਨੂੰ ਦੱਸਿਆ ਆ। ਜੀ ਤੇ ਆਪਾਂ ਅਗਲੇ ਜਿਹੜੇ ਕੁਝ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਆ। ਅਰਸ਼ਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਜੀ ਮੇਰਾ ਮਤਲਬ ਅਸਾਈਲਮ ਦਾ ਕੇਸ ਲੱਗਾ ਜੀ 1.5 ਸਾਲ ਹੋ ਗਏ, ਮਤਲਬ ਕਿ ਆਪਾਂ ਨੂੰ ਇਹਨਾਂ ਵਿੱਚ ਖਤਰਾ ਖੁਤਰਾ ਹੈ ਕੋਈ? ਦੇਖੋ ਅਰਸ਼ਮੀਤ ਜੀ, ਜਿੱਦਾਂ ਅਸੀਂ ਪਹਿਲਾਂ ਵੀ ਦੱਸ ਕੇ ਹਟੇ, ਅਸੀਂ ਵਕੀਲ ਨਹੀਂ, ਅਸੀਂ ਤੁਹਾਨੂੰ ਕਾਨੂੰਨੀ ਸਲਾਹ ਜਿਹੜੀ ਇਸ ਦੇ ਵਿੱਚ ਬਿਲਕੁਲ ਨਹੀਂ ਦੇ ਸਕਦੇ। ਉਹਦੇ ਲਈ ਤੁਹਾਨੂੰ ਆਪਣੇ ਅਟਰਨੀ ਤੋਂ ਜਿਹੜਾ ਆ ਉਹ ਪਤਾ ਕਰਨਾ ਪਵੇਗਾ। ਬਹੁਤ ਸਾਰੇ ਲੋਕ ਪੁੱਛ ਰਹੇ ਨੇ ਵੀ ਬਲੱਡ ਰਿਲੇਸ਼ਨ ਦੇ ਬਾਰੇ ਦੱਸੋ, ਉਹਨਾਂ ਦਾ ਕੀ ਬਣੂਗਾ, ਉਹ ਕੀ ਹੋਵੇਗਾ। ਦੇਖੋ ਜੀ, ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਆ ਉਹਨਾਂ ਦੇ ਨਾਲ ਸੰਪਰਕ ਕਰੋ। ਪਰ ਹਜੇ ਤੱਕ ਕੋਈ ਇਦਾਂ ਦਾ ਰੂਲ ਨਹੀਂ ਆਇਆ, ਇਦਾਂ ਦਾ ਰੂਲ ਜਿਹੜਾ ਵੈਸੇ ਕੋਈ ਆਇਆ ਨਹੀਂ ਆ। ਬਾਕੀ ਥੋੜੀ ਇਨਫੋਰਮੇਸ਼ਨ ਜਿਹੜੀ ਆ ਤੁਸੀਂ ਵੀ ਟਰਾਈ ਕਰਿਆ ਕਰੋ ਗੈਦਰ ਕਰਨ ਦੀ, ਜਿਹੜੀ ਆ ਆਨਲਾਈਨ ਜਾਂ ਗੂਗਲ ਦੇ ਜ਼ਰੀਏ। ਬਾਕੀ ਜਿੰਨੀ ਸਾਨੂੰ ਪਤਾ ਲੱਗਦੀ ਰਹਿੰਦੀ ਆ ਉਹ ਤੁਹਾਨੂੰ ਅਸੀਂ ਜਿਹੜੀ ਨਾਲ ਦੇ ਨਾਲ ਦੱਸਦੇ ਜਾਂਦੇ ਆ। ਜਿੱਦਾਂ ਪਹਿਲਾਂ ਵੀ ਦੱਸਿਆ, ਤੁਹਾਡੇ ਕੋਲ ਇੱਥੇ ਲੀਗਲ ਸਟੇਟਸ ਕਿਸੇ ਵੀ ਤਰੀਕੇ ਦਾ ਹੈਗਾ ਆ, ਚਾਹੇ ਉਹ ਵਰਕ ਪਰਮਿਟ ਦੇ ਆਧਾਰ ਤੇ ਉੱਤੇ ਹੋਵੇ, ਚਾਹੇ ਤੁਹਾਡਾ ਕੇਸ ਲੱਗਾ ਹੋਵੇ, ਤਾਂ ਵੀ ਤੁਹਾਨੂੰ ਕੋਈ ਨਾ ਕੋਈ ਡਾਕੂਮੈਂਟ ਜਿਹੜਾ ਉਹ ਮਿਲਦਾ ਆ ਵੀ ਤੁਸੀਂ ਇੱਥੇ ਉਹਨਾਂ ਚਿਰ ਤੱਕ ਰਹਿ ਸਕਦੇ ਹੋ। ਕੰਮ ਕਰਨ ਦੇ ਬਾਰੇ ਨਹੀਂ ਗੱਲ ਕਰ ਰਹੇ ਅਸੀਂ, ਸਿਰਫ ਤੇ ਸਿਰਫ ਇੱਥੇ ਲੀਗਲ ਸਟੇਟਸ ਦੀ ਗੱਲ ਕਰ ਰਹੇ ਹਾਂ ਵੀ ਤੁਸੀਂ ਇੱਥੇ ਰਹਿ ਸਕਦੇ ਹੋ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਹਾਡਾ ਕੇਸ ਚੱਲ ਰਿਹਾ ਆ, ਜਾਂ ਵਰਕ ਪਰਮਿਟ ਹੈਗਾ ਆ, ਗ੍ਰੀਨ ਕਾਰਡ ਹੈਗਾ, ਸਿਟੀਜ਼ਨ ਹੈਗੇ ਹੋ, ਕਿਸੇ ਨਾ ਕਿਸੇ ਲੀਗਲ ਵੀਜ਼ੇ ਦੇ ਉੱਤੇ ਆਏ ਹੋਏ ਹੋ, ਤਾਂ ਫਿਰ ਉਹਨਾਂ ਬੰਦਿਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਕਿਸੇ ਵੀ ਜ਼ਰੂਰਤ ਨਹੀਂ ਹੈਗੀ। ਪਰ ਉਹ ਆਪਣੇ ਅਟਰਨੀਜ਼ ਨੂੰ ਜਿਹੜੇ ਆ ਉਹ ਤੁਸੀਂ ਜ਼ਰੂਰ ਸੰਪਰਕ ਕਰੋ। ਅਗਲੇ ਕਾਲਰ ਮਨਪ੍ਰੀਤ ਕੌਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀਗਾ ਤਾਂ ਹੁਣ ਅੱਜ ਕੱਲ ਹੋਈ ਆ ਕਿ ਬਈ ਅਸੀਂ ਬਾਹਰ ਜਾਂਦੇ ਆ ਤੇ ਸਾਨੂੰ ਖਤਰਾ ਆ ਇਮੀਗ੍ਰੇਸ਼ਨ ਚ, ਤੇ ਇਦਾਂ ਦਾ ਕੁਝ ਹੈ ਹੁਣ ਵੀ ਆ ਕਿ ਮਤਲਬ ਥੋੜਾ ਜਿਹਾ? ਦੇਖੋ ਭੈਣ ਜੀ, ਉਹਨਾਂ ਲੋਕਾਂ ਨੂੰ ਖਤਰਾ ਆ ਜਿਨ੍ਹਾਂ ਦੇ ਕੋਲ ਜਿਹੜੇ ਇਲੀਗਲ ਆ, ਜਿਹੜੇ ਲੀਗਲੀ ਇੱਥੇ ਰਹਿ ਰਹੇ ਆ, ਉਹਨਾਂ ਨੂੰ ਕਿਸੇ ਤਰੀਕੇ ਦਾ ਜਿਹੜਾ ਉਹ ਖਤਰਾ ਨਹੀਂ ਆ, ਅਨਲੈਸ ਤੁਸੀਂ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵਡ ਨਹੀਂ ਰਹੇ। ਜੇ ਕ੍ਰਾਈਮ ਤੁਸੀਂ ਨਹੀਂ ਕੀਤਾ ਕਿਸੇ ਤਰੀਕੇ ਦੇ ਨਾਲ, ਤੁਸੀਂ ਤੁਹਾਡੇ ਕੋਲ ਇੱਥੇ ਲੀਗਲ ਰਹਿਣ ਦੇ ਪੇਪਰ ਵਰਕ ਹੈਗਾ ਆ, ਤੁਹਾਨੂੰ ਇਸ ਦੇ ਵਿੱਚ ਕੋਈ ਖਤਰਾ ਨਹੀਂ ਆ। ਅਗਲੇ ਜਿਹੜੇ ਕਾਲਰ ਰਣਦੀਪ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਖਬਰ ਲਾਈ ਸੀ, ਉਹਦੇ ਵਿੱਚ ਲਿਖਿਆ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟਰੱਕ ਹੈਗੇ ਆ ਨਾ ਜੀ, ਉਹ ਬਿਨਾਂ ਡਰਾਈਵਰ ਤੋਂ ਹੀ ਚੱਲਣੇ ਆ ਆਉਣ ਵਾਲੇ ਟਾਈਮ ਦੇ ਵਿੱਚ। ਜੀ ਜੀ। ਜਿਹੜੇ ਇੱਥੋਂ ਦੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਵੀ ਮੁਸ਼ਕਲ ਹੋ ਜਾਣੀ ਹੈ ਜੌਬ ਦੀ। ਜੀ ਜੀ, ਬਿਲਕੁਲ ਸਹੀ ਗੱਲ। ਟਰੱਕ ਬਣਾ ਰਹੀਆਂ ਕੰਪਨੀਆਂ, ਬਹੁਤ ਬਣਾ ਰਹੀਆਂ। ਇਹ ਤਾਂ ਬਹੁਤ ਪੁਰਾਣੀ ਖਬਰ ਹੈ ਜੀ, ਬਹੁਤ ਆਲਰੇਡੀ ਟੈਸਟ ਵੀ ਕਰ ਚੁੱਕੇ ਆ, ਟੈਸਟਿੰਗ ਚੱਲ ਰਹੀ ਹੈ ਉਹਨਾਂ ਦੀ। ਬਿਲਕੁਲ ਸਭ ਬਹੁਤ ਪੁਰਾਣੀ ਖਬਰ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਸੀ। ਜੀ ਜੀ ਮੈਂ ਇਹਨੇ ਕਹਿਣਾ ਸੀ ਜੀ, ਬਿਲਕੁਲ। ਸੋ ਰਣਦੀਪ ਜੀ ਨੇ ਇੱਕ ਪੁਆਇੰਟ ਜਿਹੜਾ ਇਸ ਦੇ ਵਿੱਚ ਜ਼ਰੂਰ ਇੱਕ ਵਧੀਆ ਲਿਆਉਣ ਦੀ ਕੋਸ਼ਿਸ਼ ਕੀਤੀ ਆ ਵੀ ਦੇਖੋ ਸਾਰਿਆਂ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਇੰਨੀਆਂ ਜ਼ਿਆਦੀਆਂ ਤਬਦੀਲੀਆਂ ਹੋ ਰਹੀਆਂ ਆ ਵੀ ਉਸ ਦੇ ਵਿੱਚ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਖਤਰਾ ਜਿਹੜਾ ਆ ਨੌਕਰੀ ਨੂੰ ਲੈ ਕੇ ਹੋ ਸਕਦਾ ਆ। ਸੋ ਸਾਰੇ ਜਾਣੇ ਜਿਹੜੇ ਆ ਜ਼ਰੂਰ ਹੰਬਲਾ ਮਾਰਨ ਦੀ ਜਿਹੜੀ ਆ ਜ਼ਰੂਰਤ ਆ। ਦੇਖੋ ਫਰੀਵੇਜ਼ ਦੇ ਉੱਤੇ ਚਾਹੇ ਜਿਹੜੇ ਆਟੋਮੈਟਿਕ ਟਰੱਕ ਜਿਹੜੇ ਉਹ ਚੱਲਦੇ ਰਹਿਣ, ਪਰ ਦੇਖੋ ਟ੍ਰੈਫਿਕਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਆਉਣ ਵਾਲਾ ਸਮਾਂ ਦੱਸੇਗਾ। ਅਗਲੇ ਕਾਲਰ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ? ਜੀ ਠੀਕ ਜੀ।
ਉਹ ਮੈਂ ਤੁਹਾਨੂੰ ਦੱਸਣਾ ਭਾਜੀ, ਮੈਂ ਕੱਲ ਗਿਆ DMB ਤੇ ਜੂਬਾ ਜਿਹੜੇ ਰਹਿੰਦੇ ਅਸੀਂ, ਮੈਂ ਉਹ ਦਸਾਂਝ ਨਾਲ ਗੱਲ ਕੀਤੀ ਸੀ। ਉਹ ਕਹਿੰਦਾ ਵੀ ਜਿਹਨਾਂ ਕੋਲ ਵਰਕ ਪਰਮਿਟ ਆ ਇਹ 10 ਤਰੀਕ ਨੂੰ ਲਾ ਤਾਂ ਲਾਗੂ ਹੋਇਆ ਹੋ ਜਾਣਾ। ਠੀਕ ਹੈ। ਕਾਰ ਦਾ ਲਾਇਸੈਂਸ ਕਹਿੰਦਾ ਲੈ ਜਦ ਫਿਰ ਦੂਜੀ ਵਾਰੀ ਉਹਨੂੰ ਲੈਣਾ, ਜਿੰਨਾ ਕੁ ਚਿਰ ਉਹਨਾਂ ਕੋਲ ਹੈਗੇ ਠੀਕ ਹੈ, ਜਦ ਕਹਿੰਦਾ ਲੈਣ ਆਉਣਾ ਉਹਨੇ ਫਿਰ ਪ੍ਰੋਬਲਮ ਆਉਣੀ, ਫਿਰ ਗ੍ਰੀਨ ਕਾਰਡ ਫਿਰ ਦੁਬਾਰਾ ਪੁੱਛਣਾ ਉਹਨਾਂ ਨੇ ਜੀ। ਆਹੋ ਸਿਟੀਜ਼ਨ ਨੂੰ ਮਿਲਣਾ ਕਹਿੰਦਾ ਜੀ ਬਿਲਕੁਲ, ਅਸੀਂ ਇਹੀ ਦੱਸਦੇ ਆਏ ਬਿਲਕੁਲ। ਆਹੋ ਦਸਾਂਝ ਸੀ, ਮੈਂ ਕੱਲ ਗਿਆ ਮੈਂ ਉਹਨੂੰ ਪੁੱਛਿਆ ਜੀ। ਥੈਂਕ ਯੂ ਕੁਲਦੀਪ ਜੀ। ਸੋ ਇਹ ਹੁਣ DMV ਦੇ ਵਿੱਚ ਵੀ ਜਦੋਂ ਜਾ ਕੇ ਪਤਾ ਕਰ ਰਹੇ ਨੇ ਤਾਂ ਹੁਣ ਉਹੀ ਕਹਿ ਰਹੇ ਨੇ। ਸੋ ਇਹ ਅਜੇ ਨਾ ਆਪਾਂ ਜਿਹੜਾ ਕਬੂਤਰ ਨਾ ਬਣ ਕੇ ਬਈਏ ਵੀ ਅੱਖਾਂ ਮੀਟ ਲਈਏ ਤੇ ਕਹੀਏ ਵੀ ਨਹੀਂ ਜੀ ਇਹ ਕੁਝ ਨਹੀਂ ਹੋ ਸਕਦਾ। ਪਰ ਮੈਰੀਲੈਂਡ ਦੀ ਐਗਜ਼ਾਮਪਲ ਅਸੀਂ ਤੁਹਾਨੂੰ ਬਾਰ-ਬਾਰ ਦਿੰਨੇ ਆ। ਉੱਥੇ ਵਰਕ ਪਰਮਿਟ ਵਾਲਿਆਂ ਦਾ ਬੰਦ ਕਰ ਦਿੱਤਾ, ਪਰ ਉੱਥੇ ਫਿਰ ਲੋਕਾਂ ਨੇ ਇਕੱਠੇ ਹੋਏ, ਉਹਨਾਂ ਨੇ ਜਿਹੜਾ ਉਹ ਮੱਦ ਜਿਹੜੀ ਉਸ ਦੇ ਵਿੱਚ ਐਡ ਕਰਵਾਈ ਵੀ ਵਰਕ ਪਰਮਿਟ ਵਾਲਿਆਂ ਨੂੰ ਵੀ ਜਿਹੜਾ ਆ ਅਲਾਉ ਹੋਣਾ ਚਾਹੀਦਾ ਆ। ਤੇ ਫਿਰ ਬੜੀ ਮੁਸ਼ਕਲ ਦੇ ਨਾਲ ਜਿਹੜਾ 2-3 ਮਹੀਨਿਆਂ ਬਾਅਦ ਲਗਾਤਾਰ ਪ੍ਰੋਟੈਸਟ ਵਿਰੋਧ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਉਹ ਮਿਲ ਗਈ, ਪਰਮਿਸ਼ਨ ਮਿਲ ਗਈ ਵੀ ਤੁਸੀਂ ਵੀ ਜਿਹੜੇ ਉੱਥੇ ਚਲਾ ਸਕਦੇ ਹੋ। ਅਗਲੇ ਕਾਲਰ ਪਲਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਝ ਤੇ ਆਨਸਰ ਮਿਲ ਹੀ ਗਏ ਆ ਕਿ ਜਿੱਦਾਂ ਕੋਈ ਕੰਪਾਰਟਮੈਂਟ ਹੈ ਤੇ ਉਹਦੇ ਨਾਲ 50 ਦਰਵਾਜ਼ੇ ਆ, ਤੁਸੀਂ ਸਮਝ ਹੀ ਜਾਣਾ। ਜੀ ਜੀ। ਉਹ ਇੱਕ ਦਰਵਾਜ਼ਾ ਬੰਦ ਕਰਦੇ ਆ ਤੇ ਉਹ ਵੀ ਭਾਜੀ ਕੋਈ ਨਿਆਣੇ ਨਹੀਂ ਗਏ, ਜਿਹੜੀ ਤੁਸੀਂ ਪਹਿਲੇ ਵੈਸੇ ਆਨਸਰ ਕਰਦਾ ਵੀ ਜਿਹੜੇ ਸਟੇਟ ਚੇਂਜ ਕਰਨੀ ਆ ਉਹ ਤੇ ਇੱਕ ਓੜ ਪੋੜ ਥੋੜੇ ਉਹ ਬੰਦਾ ਕਰੇ ਜਿਹਦੇ ਕੋਲ ਅਜੇ ਤੱਕ ਲਾਇਸੈਂਸ ਹੈ ਨਹੀਂਗਾ, ਜਿਹਨੇ ਪਹਿਲੀ ਵਾਰੀ ਲੈਣਾ ਉਹ ਕਿਸੇ ਵੀ ਅਜੇ ਸਟੇਟ ਤੋਂ ਹੋਰ ਲੈ ਸਕਦਾ। ਪਰ ਜਿਹੜਾ ਔਰ ਰਹਿ ਰਿਹਾ ਉਹ ਇਹ ਸਮਝੇ ਮੈਂ ਉੱਥੇ ਚੇਂਜ ਕਰ ਦਾਂਗਾ, ਪਰ ਉਹਨਾਂ ਨੇ ਭਾਜੀ ਸਾਰੇ ਕਰਨਾ। ਉਹਨਾਂ ਨੂੰ ਇਹ ਪਤਾ ਕਿ ਜੇ ਅਸੀਂ ਇੱਕ ਸਟੇਟ ਬੰਦ ਕੀਤੀ ਜਾਂ 2 ਸਟੇਟਾਂ 50 ਚੋਂ ਬੰਦ ਕੀਤੇ ਲਾਇਸੈਂਸ ਬਿਨਾਂ ਗ੍ਰੀਨ ਕਾਰਡ, ਤੇ ਉਹ ਦੂਜੇ ਲੋਕਾਂ ਨੇ ਵੀ ਸਾਰੇ ਹੋਰ ਕਿਸੇ ਸਟੇਟਾਂ 'ਚ ਜਾ ਕੇ ਲਈ ਜਾਣੇ। ਉਹਨਾਂ ਨੇ ਸਾਰੇ ਬੰਦ ਕਰਨੇ ਹੌਲੀ ਹੌਲੀ। ਉਹ ਮੇਰਾ ਮਤਲਬ ਸੀ ਵੀ ਤੁਸੀਂ ਆਲਰੇਡੀ ਇਹ ਜਵਾਬ ਦੇ ਦਿੱਤਾ ਹੈ ਕਿ ਸਰੋਤੇ ਨੇ ਵੀ ਇਹ ਮਤਲਬ ਕੋਸ਼ਿਸ਼ ਇਹ ਕੀਤੀ ਜਾਵੇ ਕਿ ਇੱਥੇ ਹੀ ਰਹਿ ਕੇ ਜੇ ਕੋਈ ਹੋ ਸਕਦਾ। ਬਸ ਬਾਕੀ ਵੀ ਜਿਹੜੇ ਤੁਸੀਂ ਤੇ ਖਬਰਾਂ ਵਾਲਾ ਚੈਨਲ ਹੈ, ਸਮਝ ਲਓ ਵੀ ਤੁਸੀਂ ਇੱਕ ਨਿਊਜ਼ ਦਿੰਦੇ ਹੋ ਵੀ ਆਹ ਕੁਝ ਹੋਣ ਜਾ ਰਿਹਾ, ਪਰ ਸਰੋਤੇ ਨਾ ਬਿਲਕੁਲ ਹੀ ਤੁਸੀਂ ਸਗੋਂ ਸਲਾਹ ਵਧੀਆ ਦਿੰਦੇ, ਪਰ ਉਹ ਵਕੀਲ ਵਾਲੇ ਸਵਾਲ ਤੁਹਾਨੂੰ ਕਰਦੇ ਆ। ਸਰੋਤਿਆਂ ਨੂੰ ਇਹ ਬੇਨਤੀ ਹੈ ਕਿ ਵਕੀਲ ਵਾਲੇ ਸਵਾਲ ਵਕੀਲਾਂ ਨੂੰ ਹੀ ਕਰੋ, ਨਾ ਤੁਹਾਨੂੰ ਤੁਹਾਡੇ ਕੋਲੋਂ ਕੋਈ ਕੁਝ ਬੋਲਿਆ ਜਾਵੇ ਕਿਸੇ ਨੂੰ ਕੱਲ ਨੂੰ ਕਹੇ ਤੁਸੀਂ ਐਵੇਂ ਕਿਹਾ। ਇਸ ਕਰਕੇ ਸਰੋਤਿਆਂ ਨੂੰ ਬੇਨਤੀ ਕਿ ਸਿਰਫ ਤੁਹਾਨੂੰ ਇਹ ਪੁੱਛਣ ਵੀ ਆਹ ਖਬਰ ਆਈ ਹੈ, ਠੀਕ ਹੈ, ਹਾਂ ਤੁਸੀਂ ਕਹੋ ਵੀ ਹਾਂ ਜੀ ਆਹ ਖਬਰ ਹੈ। ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਅਗਲੇ ਕਾਲਰ ਪਰਮਜੀਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਮੈਂ ਵਕਾਲ ਕਰਦਾ, ਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ, ਟਰੱਕ ਚਲਾਉਂਦੇ ਆ, ਉਹਨਾਂ ਕੋਲ CDL ਹੋਣਾ ਜ਼ਰੂਰੀ ਨਹੀਂ ਹੈਗਾ 100 ਮਾਈਲ ਰੇਡੀਅਸ ਦੇ ਵਿੱਚ ਨਾ ਜੀ। ਓਕੇ, ਤੇ ਕੀ ਇਹ ਉਹਨਾਂ ਤੇ ਲਾਗੂ ਹੋਊਗਾ? ਇਹ ਜਿਹੜੀ ਖਬਰ ਅਸੀਂ ਤੁਹਾਨੂੰ ਦਿੱਤੀ ਆ ਇਹ ਕੈਲੀਫੋਰਨੀਆ ਦੇ DMV ਦੀ ਅਸੀਂ ਤੁਹਾਨੂੰ ਦਿੱਤੀ ਆ। ਇਹ ਵਾਸ਼ਿੰਗਟਨ ਵਾਲੇ ਜਿਹੜੇ ਤੁਸੀਂ ਰੂਲ ਦੀ ਗੱਲ ਕਰ ਰਹੇ ਹੋ ਉਸ ਦੇ ਬਾਰੇ ਸਾਨੂੰ ਬਿਲਕੁਲ ਵੀ ਨੌਲੇਜ ਨਹੀਂ ਹੈਗੀ, ਪਰ ਉੱਥੇ ਓਵਰਆਲ ਜਿਹੜਾ ਤੁਸੀਂ ਫ੍ਰੀਵੇਜ਼ ਦੇ ਉੱਤੇ ਜਿਹੜੇ ਟਰੱਕ ਚਲਾਉਂਦੇ ਹੋ, ਜਿਹੜੇ ਕਿਸੇ ਨੇ CDL ਲੈਣਾ ਆ, ਉੱਥੇ ਆਲਰੇਡੀ ਰੂਲ ਪਹਿਲਾਂ ਹੀ ਉਹਨਾਂ ਨੇ ਲਾਇਆ ਹੋਇਆ। ਕਲੀਅਰ ਕਰ ਦਿੰਦਾ ਰਾਜਕਨਵੀਰ ਜੀ, ਉਹਨਾਂ ਨੇ ਕਿਹਾ ਵੀ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਕਮਰਸ਼ੀਅਲ ਲਾਇਸੈਂਸ ਦੀ ਜ਼ਰੂਰਤ ਨਹੀਂ। ਹੋ ਸਕਦਾ ਉਹ ਖੇਤਾਂ ਦੇ ਵਿੱਚ ਨਾ ਹੋਵੇ, ਪਰ ਜੇ ਤੁਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣਾ ਹੈ ਵਾਸ਼ਿੰਗਟਨ ਸਟੇਟ 'ਚ, ਤੁਹਾਨੂੰ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਣਾ ਜ਼ਰੂਰੀ ਹੈ, ਲਾਜ਼ਮੀ ਆ ਇਹ ਲਾਜ਼ਮੀ। ਅਗਰ ਜੇ ਉਹ ਰਿਕੁਆਇਰਮੈਂਟ ਨਹੀਂ ਹੈਗੀ, ਜੇ ਤੁਸੀਂ ਖੇਤਾਂ 'ਚ ਕੰਮ ਕਰਦੇ ਆ, ਫਿਰ ਜੇ ਤੁਹਾਨੂੰ ਕਮਰਸ਼ੀਅਲ ਲਾਇਸੈਂਸ ਚਾਹੀਦਾ ਹੀ ਨਹੀਂ, ਫਿਰ ਤਾਂ ਕੋਈ ਰੌਲਾ ਹੀ ਨਹੀਂ ਹੈ। ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ, ਗੁਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲੀ ਗੱਲ ਤਾਂ ਬਹੁਤ ਤੁਹਾਡਾ ਥੈਂਕ ਯੂ, ਜਿਹੜੀਆਂ ਤੁਸੀਂ ਬਹੁਤ ਵਧੀਆ ਖਬਰਾਂ ਸਾਨੂੰ ਦਿੰਦੇ ਆ। ਥੈਂਕ ਯੂ ਜੀ। ਦੂਜੀ ਭਾਜੀ, ਇੱਕ ਖਾਲਸਾ ਸਾਹਿਬ ਨੇ ਪਹਿਲਾਂ ਗੱਲ ਕਹੀ ਸੀਗੀ ਵੀ ਕਬੱਡੀ ਆ ਦੇ ਜਦੋਂ ਟੂਰਨਾਮੈਂਟ ਹੁੰਦੇ ਆ ਤੇ ਉੱਥੇ ਲੱਖਾਂ ਦੀ ਲੋਕ ਹਜ਼ਾਰਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਨਾ ਜੀ। ਕਿਉਂਕਿ ਭਾਜੀ ਹੁਣ ਇਹ ਮੌਕਾ ਹੀ ਏਦਾਂ ਦਾ, ਮੁੱਲਾ ਮੌਤ ਭੱਜੇ ਤੇ ਮੌਤ ਸਾਹਮਣੇ ਖੜੀ ਜੀ। ਆਪਾਂ ਪਹਿਲਾਂ ਵਾਸ਼ਿੰਗਟਨ ਸੀ, ਫਿਰ ਕੈਲੀਫੋਰਨੀਆ, ਜਦੋਂ ਚੱਲ ਜੂਗਾ ਫਿਰ ਟੈਕਸਸ, ਜਿਹੜਾ ਵੀ ਇੱਥੇ ਭਾਜੀ ਕਰੋ ਜੀ। ਆਪਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ, ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਜੀ। ਮੈਰੀਲੈਂਡ 'ਚ ਭਾਜੀ ਹੋ ਗਿਆ ਸੀਗਾ, ਉੱਥੇ ਦੇ ਲੋਕ ਭਾਜੀ ਇਕੱਠੇ ਹੋਏ, ਉਹਨਾਂ ਨੇ ਰੂਲ ਚੇਂਜ ਕਰਤਾ ਜੀ। ਠੀਕ ਆ ਜੀ, ਮੈਂ ਤੁਹਾਡੇ ਪ੍ਰੋਗਰਾਮ ਦੇ ਸਹਿਤ ਇਹ ਭਾਜੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਇਹ ਚੀਜ਼ ਤੋਂ ਡਰੀਏ ਨਾ। ਜੇ ਹੋ ਗਿਆ ਆ ਤੈਨੂੰ ਭਾਜੀ, ਆਪਾਂ ਇੰਨੀ ਕੁ ਪਾਵਰ ਰੱਖੀ ਹੈ, ਆਪਾਂ ਆਪਣੀ ਕਮਿਊਨਿਟੀ ਇੰਨੀ ਕੁ ਪਾਵਰ ਰੱਖੇ ਵੀ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਆਪਾਂ ਕੁਝ ਅਪੀਲ ਕਰੀਏ ਨਾ ਜੀ। ਬਿਲਕੁਲ।
ਬਹੁਤ ਬਹੁਤ ਭਾਜੀ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਦੇਖੋ ਰਾਜਕਰਨ ਵੀਰ ਜੀ, ਖਬਰਾਂ ਤਾਂ ਨਹੀਂ ਵਧੀਆ ਹੈਗੀਆਂ ਕਿਉਂਕਿ ਕਈਆਂ ਦੀ ਰੋਜੀ ਰੋਟੀ ਦੇ ਉੱਤੇ ਦੇਖੋ ਖਤਰੇ ਵਾਲੀ ਗੱਲ ਜੀ, ਖਤਰੇ ਵਾਲੀ ਗੱਲ ਹੈਗੀ ਆ। ਠੀਕ ਆ ਵੀ ਆਪਾਂ ਬਿਲਕੁਲ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਵੀ ਕੋਈ ਵੀ ਮੇਨ ਸਟ੍ਰੀਮ ਮੀਡੀਆ ਨੇ ਇਹ ਖਬਰ ਨਹੀਂ ਚੱਕੀ ਹੈਗੀ, ਜਦ ਕਿ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਹਿੱਟ। ਅਗਲੇ ਕਾਲਰ ਹਰਬੰਸ ਢਿੱਲੋਂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਿਹੜਾ ਸਾਨੂੰ ਇਹ ਕਮਿਊਨਿਟੀ ਦਾ ਵਾ, ਮਤਲਬ ਇਹ ਤੇ ਹਰ ਇੱਕ ਹੀ ਬੰਦੇ ਨੂੰ ਜਿਹਦੇ ਕੋਲ ਅਨਲੀਗਲ ਹੈ, ਸਾਡੇ ਆਪਣੇ ਡਰਾਈਵਰ ਜਿਹੜੇ ਇਸ ਤਰ੍ਹਾਂ ਦੇ ਵਰਕ ਪਰਮਿਟ ਤੇ ਆ ਜੀ ਜੀ, ਇਹ ਸਾਰਿਆਂ ਵਾਸਤੇ ਹੀ ਆ। ਅਸੀਂ ਤੁਹਾਨੂੰ ਦੱਸਦੇ, ਅਸੀਂ 450 ਆਦਮੀ ਆਏ ਸੀ ਕੰਪਨੀ ਦੇ ਵਿੱਚ ਜੀ, ਤੇ ਸਾਨੂੰ ਸਿਰਫ 7.5 ਆਦਮੀ ਸੀਗੇ ਜਿਨ੍ਹਾਂ ਨੂੰ ਮਤਲਬ ਕੰਮ ਨਹੀਂ ਹੁੰਦਾ ਤੇ ਕੰਪਨੀ ਕਹਿਣ ਲੱਗੀ ਕਿ ਅਸੀਂ ਇਹਨਾਂ ਨੂੰ ਵਾਪਸ ਭੇਜਣਾ ਸਾਰਿਆਂ ਨੂੰ ਹੀ। ਹਾਂਜੀ, ਨਹੀਂ ਸਿਰਫ ਉਹ 7 ਆਦਮੀ। 7 ਆਦਮੀ, ਠੀਕ ਹੈ। ਇਹ 450 ਆਦਮੀ ਨੇ, ਤੁਸੀਂ ਇਸ ਗੱਲ ਦਾ ਮੇਰਾ ਖਿਆਲ ਕਿਤੇ ਦੇਖਿਆ ਹੋਊਗਾ, ਟੈਕਸਸ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤੱਕ ਪੈਦਲ ਜਦੋਂ ਆ ਜਾਣੀ ਆ, ਬਿਲਕੁਲ ਉਹਨਾਂ 2 ਮੀਲ ਬਾਹਰ ਦੱਸ ਦੇਣਾ, 2 ਮੀਲ ਅੱਗੇ ਬੱਸਾਂ ਲੈ ਜਾਣੀਆਂ ਵਾ। ਪੂਰੀ ਸਿਟੀ ਜਿੰਨੀ ਸੀ ਨਾ ਉਨੀ ਨੂੰ ਪੈਦਲ ਜਾਣਾ ਵਾ, ਚਾਹੇ ਉਹ 10 ਮੀਲ ਹੋਏ, 20 ਮੀਲ ਹੋਏ, 50 ਮੀਲ ਹੋਏ, ਜਿੰਨੀ ਮਰਜ਼ੀ ਹੋਵੇ ਜੀ 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 ਜੀ। ਇਹ ਜਾ ਕੇ ਵਾਸ਼ਿੰਗਟਨ ਡੀਸੀ ਦੇ ਅੱਗੇ ਸਾਡੇ ਬੰਦੇ 5-4 ਮਹੀਨੇ ਲਗਾਤਾਰ ਕਦੀ ਕਿਤੇ ਕਦੀ ਕਿਸੇ ਕਦੀ ਕਿਤੇ ਬਿਲਕੁਲ ਬੰਦੇ ਅੱਗੇ ਬੈਠੇ ਰਹੇ। ਅਸਾਂ ਕੀ ਗੁਨਾਹ ਕੀਤਾ ਸਾਨੂੰ ਦੱਸੋ? ਅਸੀਂ ਇੱਥੇ ਕੰਮ ਕਰਨ ਤੁਹਾਡੇ ਫਾਇਦੇ ਵਾਸਤੇ ਆਏ, ਅਸੀਂ ਕੀ ਗੁਨਾਹ ਕੀਤਾ ਜੇ ਕਿ ਚਲੋ ਅਸੀਂ ਲੀਗਲ ਆਏਗੇ, ਅਨਲੀਗਲ ਨਹੀਂ ਆਏ। ਜੀ ਜੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਕੀਤਾ, ਆਂਦੇ ਵੀ ਤੁਹਾਨੂੰ ਅਸੀਂ ਪੇਪਰ ਦੇਵਾਂਗੇ। ਜੀ ਜੀ। ਉਹਨਾਂ ਨੇ 7 ਬੰਦਿਆਂ ਨੂੰ ਨਾਲ ਅੱਗੇ ਰੱਖਿਆ, ਉਹਨਾਂ ਨੂੰ ਵੀ ਇਹ ਰਿਪੋਰਟ ਨਹੀਂ ਕਰ ਸਕਦੇ ਜੀ। ਉਹ ਜਿਹੜੇ ਉਹਨਾਂ ਨੇ ਸਾਨੂੰ ਉਸੇ ਵੇਲੇ 4 ਸਾਲ ਦਾ ਸਾਨੂੰ ਵਰਕ ਪਰਮਿਟ ਦਿੱਤਾ, ਔਰ ਨਾਲ ਹੀ ਦੱਸਿਆ ਕਿ ਤੁਹਾਨੂੰ 3 ਸਾਲ ਜਿੱਦਾਂ 2.5 ਸਾਲ ਹੋ ਜਾਣ ਉਦੋਂ ਤੁਸੀਂ ਗ੍ਰੀਨ ਕਾਰਡ ਕਰ ਸਕਦੇ। ਅੱਜ ਅਸੀਂ ਜਿੰਨੇ ਵੀ ਬੰਦੇ ਹੈਗੇ ਆ ਨਾ ਜੀ ਜੀ, ਸਾਰੇ ਦੇ ਸਾਰੇ ਵਿਦ ਫੈਮਲੀਆਂ ਗ੍ਰੀਨ ਕਾਰਡ ਹੋਲਡਰ ਆ, ਸਾਰੇ ਦੇ ਸਾਰੇ। ਥੈਂਕ ਯੂ, ਥੈਂਕ ਯੂ ਹਰਬੰਸ ਜੀ। ਦੇਖੋ ਬਿਲਕੁਲ ਰਣਵੀਰ ਜੀ, ਇਸੇ ਤਰ੍ਹਾਂ ਚਾਹੀਦਾ। ਇਸੇ ਤਰ੍ਹਾਂ ਆਪਣੇ ਪਹਿਲੇ ਸਰੋਤਿਆਂ ਨੇ ਵੀ ਕਿਹਾ ਸੀ ਵੀ ਜਿੰਨੇ ਸਾਡੇ ਟਰੱਕਾਂ ਦੀਆਂ ਕੰਪਨੀਆਂ ਵਾਲੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ, ਪਲੀਜ਼ ਜਿਹੜੇ ਆਪਣੇ ਨਵੇਂ ਬੰਦੇ ਆਏ ਹੈਗੇ ਵਰਕ ਪਰਮਿਟ ਤੇ ਪੋਲੀਟੀਕਲ ਅਸਾਈਲਮ ਤੇ, ਉਹਨਾਂ ਦੇ ਨਾਲ ਰਲ ਕੇ ਹੈਲਪ ਕਰੋ ਜੀ। ਸਰਬਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਅਮਰੀਕਾ ਦੇ ਜਿਹੜੇ ਉੱਚ ਕੋਟੀ ਦੇ ਲੋਕ ਹੈ ਨਾ, ਇਹ ਮਿਲ ਕੇ ਇਹਦੇ ਤੇ ਟਰੰਪ ਦੇ ਉੱਤੇ ਮਹਾਦੋਸ਼ ਲਾਉਣ ਦੀ ਤਿਆਰੀ 'ਚ ਸੀਗੇ, ਜਿਹਦੀ ਭਣਕ ਇਹਨੂੰ ਲੱਗ ਗਈ, ਜਿਹਦੇ ਕਰਕੇ ਇਹਨੇ ਹੁਣ ਆਪਣੀ ਰਣਨੀਤੀ ਥੋੜੀ ਚੇਂਜ ਕੀਤੀ, ਠੱਲ ਪਾਈ ਆਪਣੇ ਆਪ ਤੇ ਨਾਲੇ ਇਹ ਤੇ ਤੁਹਾਨੂੰ ਪਤਾ 70 ਤੋਂ ਵੱਧ ਕੇਸ ਹੋ ਚੁੱਕੇ ਸੀ ਇਹਦੇ ਤੇ ਹੁਣ ਤੱਕ, ਜਿਹਦੇ ਕਰਕੇ ਇਹ ਫਸਦਾ ਨਜ਼ਰ ਆ ਰਿਹਾ ਸੀ। ਜੀ ਥੈਂਕ ਯੂ ਸਰਬਜੀਤ ਜੀ। ਬਿਲਕੁਲ ਇਹ ਗੱਲਾਂ ਜਿਹੜੀਆਂ ਜ਼ਰੂਰ ਚੱਲ ਰਹੀਆਂ ਸੀਗੀਆਂ ਵੀ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਇੰਪੀਚ ਕਰ ਦੇਣਗੇ, ਤੇ ਇੱਕ ਚੀਜ਼ ਹੈਗੀ ਹੈ ਜਿਸ ਦਿਨ ਇੰਪੀਚ ਇਸ ਨੂੰ ਵਾਕਿਆ ਕਰਨ ਦੀ ਨੌਬਤ ਆਈ ਉਹ ਰਿਪਬਲਿਕਨਾਂ ਨੇ ਹੀ ਕਰਨਾ ਹੈ, ਉਹਨਾਂ ਦੀ ਕਿਉਂਕਿ ਮੈਜੋਰਟੀ ਹੈ ਇਸ ਟਾਈਮ। ਜੇ ਉਹਨਾਂ ਨੂੰ ਲੱਗਦਾ ਹੈ ਵੀ ਉਹ ਪਾਰਟੀ ਲਾਈਨ ਤੋਂ ਬਾਹਰ ਜਾ ਰਿਹਾ ਆ, ਵੀ ਆਪਣੀ ਸਾਡੀ ਰਣਨੀਤੀ ਦੇ ਅਨੁਸਾਰ ਨਹੀਂ ਕੰਮ ਕਰ ਰਿਹਾ, ਤਾਂ ਉਹ ਉਹਦੇ ਉੱਤੇ ਇਦਾਂ ਦੀ ਜਿਹੜੀ ਚੀਜ਼ ਕਰ ਸਕਦੇ ਆ। ਕਿਉਂਕਿ ਜਿੱਦਾਂ ਇਹਨਾਂ ਨੇ ਵੀ ਦੱਸਿਆ ਵੀ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਨਾਮ ਜਿਹੜਾ ਇਹਨਾਂ ਦਾ ਆਉਣਾ ਲੱਗ ਗਿਆ ਸੀਗਾ, ਕਿਉਂਕਿ ਟਰੈਵਲ ਬੈਨ ਨੂੰ ਲੈ ਕੇ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਅਦਾਲਤ ਬਚੀ ਹੋਊਗੀ ਜਿੱਥੇ ਇਹਨਾਂ ਦੇ ਖਿਲਾਫ ਜਿਹੜਾ ਕੇਸ ਨਾ ਕੀਤਾ ਗਿਆ ਹੋਵੇ। ਇੰਦਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਫੋਨ ਕੱਟਿਆ ਗਿਆ ਸੀਗਾ ਤੇ ਜੀ ਪਹਿਲਾਂ ਮੈਂ ਉਹ ਲਾਇਸੈਂਸ ਵਾਲੀ ਗੱਲ ਤਾਂ ਆਪਾਂ ਕਰ ਹੀ ਲਈ, ਤੇ ਦੂਸਰੀ ਜੀ ਵੀ ਮੈਂ ਤੁਹਾਡੇ ਅਦਾਰੇ ਨੂੰ ਬੇਨਤੀ ਇਹ ਕਰਦਾ ਕਿ ਪੈਸੇ ਤਾਂ ਗੱਲਾਂ ਮੇਰੇ ਵਰਗੇ ਬਥੇਰੇ ਕਰਦੇ ਆ, ਐ ਹੋਣਾ ਚਾਹੀਦਾ ਜੀ, ਐ ਹੋਣਾ ਚਾਹੀਦਾ। ਜਿਹੜੇ ਵਰਕ ਅਥੋਰਾਈਜੇਸ਼ਨ ਵਰਕ ਪਰਮਿਟ ਵਾਲੇ ਬੰਦੇ ਆ ਉਹਨਾਂ ਦੀ ਅਗਵਾਈ ਵੀ ਮੈਂ ਚਾਹੁੰਦਾ ਵੀ ਤੁਸੀਂ ਅਗਵਾਈ ਕਰੋ। ਆਪਾਂ ਉਹਦੇ ਉੱਤੇ ਕੋਈ ਇੱਕ ਜਿਵੇਂ ਗਰੁੱਪ ਬਣਾ ਕੇ ਜਾਂ ਕੁਝ ਉਹਦੇ ਉੱਤੇ ਅਸੀਂ ਜਿੰਨੀ ਪੋਸਟਾਂ ਕਰਾਂਗੇ ਤੁਹਾਨੂੰ ਇਹ ਅੰਦਾਜ਼ਾ ਹੋ ਜੂ ਬਈ ਇਹ ਬੰਦੇ ਸਾਡੇ ਨਾਲ ਹੈਗੇ, ਤੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਉਹਦੇ ਜਿਹੜੇ $30 $35 ਜਿਹੜੀ ਫੀਸ ਆਊਗੀ ਵਕੀਲ ਵਧੀਆ ਜਿਹਾ ਹਾਇਰ ਕਰਕੇ ਤੇ ਉਹਨਾਂ ਦਾ ਇਹ ਫਾਈਟ ਕਰ ਸਕਦੇ ਆ। ਜੇ ਤੁਸੀਂ ਉਹਦੀ ਅਗਵਾਈ ਕਰੋ ਮੈਂ ਤਾਂ ਖੁਸ਼ਕਿਸਮਤ ਸਮਝੂੰਗਾ ਆਪਣੇ ਆਪ ਨੂੰ। ਤੇ ਸਾਰੇ ਭਰਾ ਠੀਕ ਹੈ ਇੰਦਰਜੀਤ ਜੀ, ਜ਼ਰੂਰ ਧੰਨਵਾਦ। ਆਪਾਂ ਇੰਨਾ ਕੁਝ ਨਹੀਂ ਕਰ ਸਕਦੇ, ਨਾਲ ਰੇਡੀਓ ਤੇ ਵੀ ਬਿਲਕੁਲ। ਤੇ ਦੂਸਰੀ ਗੱਲ ਇਹ ਆ ਵੀ ਵਕੀਲ ਨਾਲੋਂ ਅਸੀਂ ਕੱਲ ਵੀ ਕਹਿੰਦੇ ਰਹੇ ਆ, ਜੇ ਤੁਸੀਂ ਆਪਣੇ ਜਿਹੜੇ ਤੁਹਾਡੇ ਲੋਕਲ ਅਸੈਂਬਲੀਮੈਨ ਆ ਤੇ ਸੈਨੇਟਰ ਹੈਗੇ ਆ ਉਹਨਾਂ ਨੂੰ ਕੰਟੈਕਟ ਕਰੋ ਤੇ ਉਹਦਾ ਬਹੁਤ ਜ਼ਿਆਦਾ ਅਸਰ ਹੋਣਾ ਹੈਗਾ। ਦੇਖੋ ਪਤਾ ਕੀ ਆ, ਕੰਪਰੋਮਾਈਜ਼ ਜਿਹੜਾ ਇੱਥੇ ਕਰਨਾ ਪੈਣਾ ਆ। ਤੁਸੀਂ ਕਹੋਗੇ ਵੀ ਉਹ ਸਾਰੀਆਂ ਮੱਦਾਂ ਹਟਾ ਦੇਣ, ਏਦਾਂ ਨਹੀਂ ਹੋਣਾ। ਉਹਨਾਂ ਨੂੰ ਕਹੋ ਵੀ ਚਲੋ ਠੀਕ ਹੈ
ਜਿਹੜੀ ਰੈਜ਼ੀਡੈਂਸੀ ਵਾਲੀ ਰੱਖੀ ਆ ਤੁਸੀਂ ਉਹ ਰੱਖੋ ਉਹ ਚੀਜ਼ਾਂ ਤੇ ਬਸ ਇੱਕ ਇਹਦੇ ਵਿੱਚ ਆਹ ਵਾਲੀ ਚੀਜ਼ ਜਿਹੜੀ ਆ ਜ਼ਰੂਰ ਐਡ ਕਰੋ, ਕਿਉਂਕਿ ਇਕਨੋਮਿਕਲੀ ਬਹੁਤ ਵੱਡਾ ਫੈਕਟਰ ਜਿਹੜਾ ਆ ਉਹ ਬਣਦਾ ਜਾ ਰਿਹਾ। ਆਰਥਿਕ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਕਹਿ ਲਓ ਵੀ ਮੰਦੀ ਆ ਸਕਦੀ ਆ, ਆਰਥਿਕ ਮੰਦੀ ਉਹਨਾਂ ਦੇ ਘਰਾਂ ਦੇ ਉੱਤੇ ਛਾ ਸਕਦੀ ਆ, ਇਸ ਕਰਕੇ ਜਿਹੜਾ ਆ ਉਹ ਕੰਪਰੋਮਾਈਜ਼ ਜਿਹੜਾ ਜ਼ਰੂਰ ਇਸ ਦੇ ਵਿੱਚ ਹੋ ਸਕਦਾ। ਰਾਜਕਰਨ ਜੀ ਪਹਿਲਾਂ ਤੁਸੀਂ ਕਾਰ ਦਾ ਲਾਇਸੈਂਸ ਸਾਲ ਜਾਂ 2 ਸਾਲ ਲਈ ਲਓ, ਉਹ ਤੋਂ ਬਾਅਦ ਫਿਰ ਕਮਰਸ਼ੀਅਲ ਹੋ ਸਕਦਾ, ਜਿੱਦਾਂ ਵਾਸ਼ਿੰਗਟਨ ਸਟੇਟ 'ਚ ਵੀ ਹੈਗਾ, ਬਹੁਤ ਸਾਰੀਆਂ ਸਟੇਟਾਂ 'ਚ ਹੈਗਾ, ਬਹੁਤ ਸਾਰੀਆਂ ਕੰਟਰੀਆਂ 'ਚ ਹੈਗਾ। ਤੁਹਾਨੂੰ ਪਹਿਲਾਂ ਕਾਰ ਦਾ ਲਾਇਸੈਂਸ ਇੰਨੇ ਚਿਰ ਚਾਹੀਦਾ, ਫਿਰ ਤੁਸੀਂ ਕਮਰਸ਼ੀਅਲ ਲੈ ਸਕਦੇ ਹੋ। ਮੈਂ ਨਾ ਜੀ ਕੈਨੇਡਾ ਵਾਲੇ ਤੁਹਾਡੇ ਕੋਲ ਕਾਰ ਵਾਲਾ ਲਾਇਸੈਂਸ ਹੋਵੇ ਕਿ ਤੁਹਾਨੂੰ ਕਿੰਨੇ ਚਿਰ ਲਈ ਫ੍ਰੀਵੇ ਤੇ ਨਹੀਂ ਚੜਨ ਦਿੰਦੇ। ਜੇ ਤੁਸੀਂ ਫ੍ਰੀਵੇ ਦੇ ਉੱਤੇ ਜਾਂਦੇ ਹੋ ਤੁਹਾਨੂੰ ਟਿਕਟ ਮਿਲ ਜਾਂਦੀ ਨਾਲ ਦੇ ਨਾਲ। ਨਵੇਂ ਲਾਇਸੈਂਸ ਵਾਲੇ ਨੂੰ ਫ੍ਰੀਵੇ ਤੇ ਨਹੀਂ ਜਾਣ ਦਿੱਤੇ। ਆਪਣੇ ਅਮਰੀਕਾ ਵਾਲੇ ਮੈਂ ਨਾ ਇੰਨੇ ਚੰਗੇ ਆ ਵੀ ਨਵੇਂ ਬੰਦੇ ਨੂੰ ਆਉਂਦੇ ਜਿਹੜੇ 50,000 ਟਨ ਦੇ ਟਰੱਕ ਦੇ ਉੱਤੇ ਵੀ ਜਿਹੜਾ ਜੀ ਉਹ ਚਾੜ ਦਿੰਦੇ ਆ ਵੀ ਚਲੋ ਜੀ ਚਲਾ ਲਓ ਕੋਈ ਗੱਲ ਨਹੀਂ। ਸੋ ਇਹ ਖਾਮੀਆਂ ਹੈਗੀਆਂ ਨੇ, ਇਹ ਨਹੀਂ ਆ ਵੀ ਖਾਮੀਆਂ ਨਹੀਂ ਹੈਗੀਆਂ, ਉਹਨਾਂ ਨੂੰ ਸੁਧਾਰ ਵੱਲ ਨੂੰ ਜਿਹੜਾ ਜੀ ਅਪਰੋਚ ਜਿਹੜੀ ਆ ਉਹ ਦੇਖਣੀ ਪੈਣੀ ਆ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਨਰਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰੇ ਕੋਲ ਗ੍ਰੀਨ ਕਾਰਡ ਹੈ ਤੇ ਜਿੱਦਾਂ ਮੈਨੂੰ ਲੈਟਰ ਆਇਆ, ਮੇਰਾ ਅਗਲੇ ਮਹੀਨੇ ਲਾਸਟ ਵੀਕ ਖਤਮ ਹੋਣਾ ਹੈ ਲਾਇਸੈਂਸ, ਤੇ ਉਹ ਲੈਟਰ ਆਇਆ ਨਾਲ ਉਹਨਾਂ ਨੇ ਉਹ ਵੀ ਸਲਿੱਪ ਭੇਜੀ ਹੈ ਜਿਹੜਾ ਤੁਸੀਂ ਦੱਸਣ ਦੇ ਨਾ 10 ਮਈ ਤੋਂ ਬਾਅਦ ਜਿਹੜਾ ਬੰਦ ਹੋ ਜਾਣਾ। ਬਿਲਕੁਲ ਬਿਲਕੁਲ। ਤੇ ਤੁਸੀਂ ਕਿਹੜੇ ਟਾਊਨ 'ਚ ਰਹਿੰਦੇ ਭਾਜੀ? ਮੈਂ ਇੱਥੇ ਰਿਵਰ ਸਾਈਡ ਗੁਰਦੁਆਰਾ ਸਾਹਿਬ ਲਾਗੇ ਰਹਿੰਦਾ ਕੈਲੀਫੋਰਨੀਆ। ਤੁਸੀਂ ਲੈਟਰ ਤੁਹਾਨੂੰ ਕਦੋਂ ਆਈ? ਮੈਂ ਆਪਣੇ ਟਰੱਕ ਤੇ ਇਸ ਮੌਕੇ ਆ, ਪਰ ਘਰਦਿਆਂ ਨੇ ਦੱਸਿਆ ਕੱਲ ਆਇਆ ਲੈਟਰ। ਕੱਲ ਹੈ। ਸੋ ਦੇਖੋ ਇੱਕ ਤਾਂ ਨਰਿੰਦਰ ਜੀ ਤੁਸੀਂ ਜਿੱਦਾਂ ਦੱਸਿਆ ਵੀ ਗ੍ਰੀਨ ਕਾਰਡ ਹੋ ਤੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਤਾਂ ਵੈਸੇ ਕੋਈ ਮੁਸ਼ਕਲ ਨਹੀਂ ਆਊਗੀ, ਪਰ ਇਹ ਚੀਜ਼ ਜਿੱਦਾਂ ਉਹਨਾਂ ਨੇ ਉਹਦੇ ਉੱਤੇ ਵੀ ਜਿਹੜੀ ਲੈਟਰ ਦੇ ਵਿੱਚ ਲਿਖ ਕੇ ਘੱਲਿਆ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ 10 ਤਰੀਕ ਤੋਂ ਬਾਅਦ ਦੇ ਵਿੱਚ ਤੁਹਾਨੂੰ ਆਹ ਡਾਕੂਮੈਂਟ ਜਿਹੜੇ ਉਹ ਦਿਖਾਉਣੇ ਪੈਣੇ ਆ ਤੁਹਾਨੂੰ ਵੀ, ਜਿਹੜਾ ਅਕਸਰ ਉਹਨਾਂ ਨੇ ਜਿਹੜਾ ਕੰਪਲਾਇੰਟ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ। ਦੇਖੋ ਜਿੰਨੇ ਵੀ CDL ਵਾਲੇ ਆ ਨਾ, ਇਹ ਚਾਹੇ 10 ਮਈ ਜਿਹੜਾ ਉਹ ਕਹਿ ਰਹੇ ਨੇ, ਬਾਅਦ ਦੇ ਵਿੱਚ ਕੀ ਹੋਣਾ ਜੇ ਜਿਨ੍ਹਾਂ ਦੇ ਹੈਗੇ ਆ ਉਹ ਵੀ, ਮੈਂ ਇਹ ਇੱਕ ਹਿਸਾਬ ਦੇ ਨਾਲ ਹਰਜੋਤ ਜੀ ਉਹਨਾਂ ਦੀ ਰਣਨੀਤੀ ਤੋਂ ਇਹ ਲੱਗ ਰਿਹਾ ਵੀ ਉਹ ਵੀ ਟਾਲ ਰਹੇ ਨੇ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ, ਵੀ ਜਿਨ੍ਹਾਂ ਦੀ CDL ਆਲਰੇਡੀ ਬਣੇ ਹੋਏ ਆ ਉਹਨਾਂ ਬਾਰੇ ਅਸੀਂ ਬਹੁਤੀ ਕੋਈ ਬਿਆਨਬਾਜ਼ੀ ਨਾ ਕਰੀਏ। ਜਦੋਂ ਸਾਰਿਆਂ ਨੂੰ ਚਿੱਠੀਆਂ ਚਲੇ ਗਈਆਂ, ਪਹੁੰਚ ਗਈਆਂ, ਆਪਣੇ ਆਪ ਕਹਿਣਾ ਉਹਨਾਂ ਨੇ ਵੀ ਤੁਹਾਨੂੰ ਤਾਂ ਅਸੀਂ ਦੱਸਤਾ ਸੀਗਾ ਵੀ ਆਹ ਚੀਜ਼ ਤੁਹਾਨੂੰ ਜਿਹੜੀ ਉਹ ਕਰਨੀ ਪੈਣੀ ਆ। ਸੋ ਇਸ ਲਈ ਪਹਿਲੋਂ ਹੀ ਜਿਹੜੀ ਕਿਤੇ ਨਾ ਕਿਤੇ ਆ ਉਹ ਤੇਜ਼ੀ ਜਿਹੜੀ ਆ ਉਹ ਲਿਆਉਣ ਦੀ ਜ਼ਰੂਰਤ ਹੈਗੀ ਆ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਿਊਸਟਨ ਟੈਕਸਸ ਤੋਂ ਬੋਲ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਮੈਨੂੰ ਜਦੋਂ ਇਹ ਗੱਲ ਪਤਾ ਲੱਗਿਆ, ਮੇਰੇ ਦੋਸਤ ਦਾ ਫੋਨ ਆਇਆ, ਕਹਿੰਦਾ ਇਦਾਂ ਕਰਕੇ CDL ਦੀ ਕੈਲੀਫੋਰਨੀਆ ਤੋਂ, ਮੈਨੂੰ ਕਹਿ ਰਿਹਾ, ਕਹਿੰਦਾ ਮੈਨੂੰ ਤਾਂ ਫੋਨ ਕਰਨ ਲੱਗਿਆ ਵੀ DMV ਦੇ ਵਿੱਚ ਡਰ ਲੱਗਦਾ, ਕਹਿੰਦਾ ਤੂੰ ਕਰਕੇ ਪਤਾ ਕਰ। ਮੈਂ ਕਿਹਾ ਕੱਲ ਨੂੰ ਤੁਹਾਡੇ ਹੋਇਆ, ਪਰਸੋਂ ਸਾਡੇ ਹੋ ਜਾਣਾ, ਤੁਸੀਂ ਲੀਗਲ ਹੋ, ਏਡਾ ਵੱਡਾ ਟਰੱਕ ਚਲਾ ਰਹੇ ਹੋ, ਸੋਸ਼ਲ ਸਿਕਿਉਰਿਟੀ ਤੁਹਾਡੇ ਕੋਲ ਹੈਗੀ ਹੈ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਉਹਦੇ ਚੈੱਕ ਕਰੋ, ਸ਼ੇਅਰ ਕਰੋ, ਪੰਜਾਬੀ ਰੇਡੀਓ USA ਤੇ ਸੁਣੋ। ਫਿਰ ਹੁਣ ਗੱਲ ਪਤਾ ਕੀ ਹੈ, ਗੱਲ ਮੇਰਾ ਖਿਆਲ ਹੈ ਵੀ ਸਾਰੇ ਚੁੱਪ ਤਾਂ ਬੈਠੇ ਹੈ, ਕਈਆਂ ਕੋਲੇ ਲਾਇਸੈਂਸ 3 ਸਾਲ ਦਾ, ਕਈਆਂ ਕੋਲੇ 4 ਸਾਲ ਦਾ, ਪਰ ਹੁਣ ਇਹ ਚੁੱਪ ਹੈਗੇ। ਤੇ ਜਦੋਂ ਜੇ ਰੌਲਾ ਪੈ ਗਿਆ ਨਾ ਵੀ ਲਾਇਸੈਂਸ ਕੱਟਿਆ ਗਿਆ, ਫਿਰ ਉਹਨਾਂ ਨੇ ਦੇਖਣਾ, ਹੁਣ ਇਹਨਾਂ ਨੂੰ ਬਹੁਤ ਵਧੀਆ ਟਾਈਮ ਦਿੱਤਾ ਹੋਇਆ, 2 ਮਹੀਨੇ ਟਾਈਮ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ, ਇਕੱਠੇ ਹੋ ਸਕਦੇ ਹੋ, ਮੁਜ਼ਾਹਰਾ ਕਰ ਸਕਦੇ ਹੋ, ਤੁਹਾਡੇ ਕੋਲ ਟਾਈਮ ਹੈਗਾ ਕਰਨ ਵਾਸਤੇ। ਹੁਣ ਇਹਨਾਂ ਨੂੰ ਜਾਗਰੂਕ ਹੋ ਕੇ ਕਰਨਾ ਚਾਹੀਦਾ, ਕਿਉਂਕਿ ਕੱਲ ਨੂੰ ਕੈਲੀਫੋਰਨੀਆ ਦੇ ਵਿੱਚ ਜਿਵੇਂ ਪਹਿਲਾਂ ਦੱਸ ਰਹੇ ਸਟੇਟ ਚੇਂਜ ਕਰ, ਟੈਕਸਸ 'ਚ ਵੀ ਹੋ ਜਾਣਾ, ਤੁਹਾਨੂੰ ਵੀ ਰੌਲਾ ਪੈ ਜਾਣਾ ਇੱਥੇ। ਇਸੇ ਕਰਕੇ ਉਹਨਾਂ ਨੇ ਦੇਖਣਾ ਜੇ ਇੱਥੇ ਕੁਛ ਨਹੀਂ ਕਿਸੇ ਨੇ ਕੀਤਾ, ਚੁੱਪ ਕਰਕੇ ਠੀਕ ਹੈ ਕੈਲੀਫੋਰਨੀਆ 'ਚ ਹੋਇਆ, ਕੱਲ ਨੂੰ ਹੋਰ ਇੰਡੀਆਨਾ ਕਰ ਦੋ, ਪਰਸੋਂ ਟੈਕਸਸ ਕਰ ਦੋ, ਨਾ ਸਾਰੀਆਂ ਸਟੇਟਾਂ ਕਰ ਦੇਣੀਆਂ। ਜੇ ਰੌਲਾ ਪਊਗਾ ਤੇ ਉਹਨਾਂ ਨੇ ਇੱਕ ਕੰਮ ਨਹੀਂ ਕਰਨਾ। ਥੈਂਕ ਯੂ। ਦੇਖੋ ਰਾਜਕਰਨ ਵੀਰ ਜੀ, ਮੈਂ ਇਹ ਹੈਰਾਨ ਆ ਵੀ ਆਪਣੇ ਸਾਡੇ ਭਰਾ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ ਵੀ ਕਾਹਤੇ, ਦੇਖੋ ਇੱਕ ਦਿਨ ਮੈਂ ਕਹਿੰਦਾ ਕੰਮ ਆਪਣਾ ਮਾਰ ਲਓ ਤੁਸੀਂ, ਇੱਕ ਦਿਨ ਅਨਾਉਂਸ ਸਾਰੇ ਨਿਊਜ਼ ਮੀਡੀਆ ਨੂੰ ਦੱਸ ਦਿਓ ਵੀ ਇਸ ਦਿਨ ਟਰੱਕਾਂ ਵਾਲਿਆਂ ਨੇ ਸਟਾਪ ਖੜ ਜਾਣਾ। ਵੀ ਸਾਡਾ ਰੀਜ਼ਨ ਆ ਵੀ ਜਿਹਨਾਂ ਕੋਲ ਲੀਗਲ ਵਰਕ ਪਰਮਿਟ ਆ, ਕਮਰਸ਼ੀਅਲ ਆ, ਵੀ ਉਹਨਾਂ ਦੇ ਕਾਹਤੇ ਨਹੀਂ ਰਿਨਿਊ ਹੋਣੇ, ਜਾਂ ਉਹਨਾਂ ਲਈ ਕੀ ਪ੍ਰੋਬਲਮ ਆ। ਜੇ ਤੁਸੀਂ ਇੱਕ ਦਿਨ ਦੀ ਵੀ ਨਿਊਜ਼ ਦੇਤੀ, ਸਾਰੇ ਮੀਡੀਆ ਨੇ ਲੱਲਾ ਕਰ ਦੇਣੀ ਆ। ਦੇਖੋ ਜੀ ਅਮਰੀਕਾ ਚੱਲਦਾ ਟਰੱਕਾਂ ਦੇ ਸਾਰੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਟਰਾਂਸਪੋਰਟੇਸ਼ਨ ਤੋਂ ਬਗੈਰ ਤੁਸੀਂ ਸਮਾਨ ਆਪਣੇ ਹੱਥਾਂ ਦੇ ਵਿੱਚ, ਚਾਹੇ ਜਿਸ ਦੇ ਵਿੱਚ ਆਪਾਂ ਪਾਣੀ ਪੀਨੇ ਆ, ਚਾਹ ਪੀਨੇ ਆ, ਜੋ ਵੀ ਕਰ ਰਹੇ ਆ, ਉਹ ਟਰੱਕ ਦੇ ਵਿੱਚ ਕਿਤੇ ਨਾ ਕਿਤੇ ਉਹ ਸਫ਼ਰ ਕਰਕੇ, ਚਾਹੇ ਉਹਨੂੰ ਕੋਈ ਗ੍ਰੀਨ ਕਾਰਡ ਵਾਲਾ ਚਲਾ ਰਿਹਾ ਹੋਵੇ, ਵਰਕ ਪਰਮਿਟ ਵਾਲਾ ਚਲਾ ਰਿਹਾ ਹੋਵੇ, ਉਹ ਬਹੁਤ ਵੱਡੀ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਸਿਚੁਏਸ਼ਨ ਜਿਹੜੀ ਉਹ ਡਿਫਰੈਂਟ ਹੋ ਜਾਣੀ ਹੈ ਜਦੋਂ ਇਦਾਂ ਕਰ ਦਿੱਤਾ। ਬਾਕੀਆਂ ਦੇ ਕਿਉਂਕਿ ਹੁਣ ਜਿੱਦਾਂ ਕੰਪਨੀਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆ, ਉਹਨਾਂ ਦੇ ਕੋਲ ਜਿਹੜੇ ਬਹੁਤ ਸਾਰੇ ਜਿਹੜੇ ਕੰਮ ਕਰਨ ਵਾਲੇ ਉਹ ਵਰਕ ਪਰਮਿਟ ਵਾਲੇ ਨੇ, ਅਤੇ ਬਾਅਦ ਦੇ ਵਿੱਚ ਜਦੋਂ ਉਹ ਸਾਰਿਆਂ ਨੂੰ ਕਹਿਣਾ ਵੀ ਤੁਸੀਂ ਨਹੀਂ ਕਰ ਸਕਦੇ, ਤੇ ਇੰਨੇ ਡਰਾਈਵਰ ਵੀ ਲੱਭਣੇ ਬਹੁਤ ਔਖੇ ਜਿਹੜੇ ਹੋ ਜਾਣੇ ਆ। ਤੇ ਰਿਪੋਰਟਾਂ ਇਹ ਕਹਿੰਦੀਆਂ ਨੇ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਅਜੇ ਡਰਾਈਵਰਾਂ ਦੀ ਘਾਟ ਆ,
ਚੱਲ ਰਹੀ ਆ। ਓਵਰਆਲ ਜਿਹੜੇ ਕਮਰਸ਼ੀਅਲ ਡਰਾਈਵਰਸ ਦੀ ਘਾਟ ਅਮਰੀਕਾ ਦੇ ਵਿੱਚ ਕਹਿੰਦੇ ਜੀ ਚੱਲ ਰਹੀ ਆ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਗੌਰ ਕਰਨ ਵਾਲੀਆਂ, ਸਾਰਿਆਂ ਨੂੰ ਇਕੱਠਿਆਂ ਹੋਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਆਪਾਂ ਅਖੀਰਲੇ ਕੁਝ ਕਾਲਰ ਲਵਾਂਗੇ, ਫਿਰ ਆਪਣਾ ਪ੍ਰੋਗਰਾਮ ਜਿਹੜਾ ਜੀ ਸਮਾਪਤੀ ਵਾਲਾ। ਯੁਵਰਾਜ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਯੁਵਰਾਜ ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇੱਕ ਤਾਂ ਸਾਡਾ USA ਟਰੱਕਿੰਗ ਬਣਾਇਆ ਹੋਇਆ ਜੀ, ਸਾਰੇ ਟਰੱਕ ਵਾਲਿਆਂ ਦੇ 500 ਮੈਂਬਰ ਆ ਜੀ, ਜਾਨੀ WhatsApp ਤੇ ਅਸੀਂ ਉਹਦੇ ਵਿੱਚ ਮੈਸੇਜ ਛੱਡਿਆ ਸੀ, ਕਿਸੇ ਨੇ ਸਾਨੂੰ ਦੱਸਿਆ ਇਹਨਾਂ ਸਾਰੇ ਜਣਿਆਂ ਨੂੰ ਲੋਕਾਂ ਨੂੰ ਆਈ ਆ ਵੀ ਜਿਹੜੇ ਲੋਕਾਂ ਦੇ 4 ਰਹਿੰਦੇ ਆ 4 ਸਾਲਾਂ ਦੇ 5 ਸਾਲਾਂ ਦੇ ਵੀ ਇਹ ਕਰੋਗੇ ਉਦੋਂ ਤੁਰਾਂਗੇ। ਅਸੀਂ ਸਾਰਿਆਂ ਨੂੰ ਕਹਿੰਦੇ ਆ ਵੀ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਤੇ ਸਾਰੇ ਆਪਣੇ ਕੰਪਨੀਆਂ ਨੂੰ ਨਾਲ ਲੈ ਕੇ ਆਪਾਂ ਕਰੀਏ ਗੱਲਬਾਤ, ਸਾਰੇ ਇਕੱਠੇ ਹੋਈਏ, ਫਿਰ ਜਾ ਕੇ ਆਪਣਾ ਹੱਲ ਹੋਊਗਾ। ਜੀ ਜੀ, ਥੈਂਕ ਯੂ ਯੁਵਰਾਜ ਜੀ, ਥੈਂਕ ਯੂ ਸਾਹਿਬ। ਵਾਹਿਗੁਰੂ ਜੀ ਫਤਿਹ ਜੀ। ਧੀਰਜ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਤੋਂ ਹੋ ਰਿਹਾ ਜੀ। ਜੀ ਜੀ ਜੀ, ਪਹਿਲੀ ਵਾਰ ਮਿਲਿਆ ਜੀ, ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ। ਧੰਨਵਾਦ ਜੀ। ਤੇ ਮੈਂ ਉਹ ਨੰਬਰ ਤੇ ਲਾ ਰਿਹਾ ਸੀ ਪਹਿਲਾਂ, ਜਿਹੜੇ ਤੇ ਮੈਂ ਕੈਨੇਡਾ ਤੋਂ ਤੁਹਾਨੂੰ, ਹਾਂਜੀ ਤੁਸੀਂ ਹੋਲਡ ਕਰ ਲਿਓ, ਤੁਹਾਨੂੰ ਉਹ ਨੰਬਰ ਤੇ ਜਿਹੜਾ ਲਿਖਾ ਦਿੰਦੇ ਨੇ, ਹੋਰ ਲਿਖਾ ਦਿੰਦੇ ਨੇ। ਤੇ ਮਿੰਟੂ ਗੁਰੂ ਸਰੀਆ ਦੀ ਮੈਂ ਉਹ ਸੁਣਨੀ ਸੀ। ਹਾਂਜੀ ਕੋਈ ਨਹੀਂ ਜੀ, ਉਹ ਬਸ ਪ੍ਰੋਗਰਾਮ ਸਾਡੇ ਪ੍ਰੋਗਰਾਮ ਤੋਂ ਬਾਅਦ ਵਿੱਚ ਸ਼ੁਰੂ ਹੋਣ ਵਾਲਾ ਆ, ਤੇ ਜ਼ਰੂਰ ਜਿਹੜਾ ਜੀ ਤੁਸੀਂ ਹੋਲਡ ਕਰਕੇ ਰੱਖ ਲਓ। ਅਖੀਰਲੇ ਕਾਲਰ ਬਲਜੀਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਬਲਜੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਧੰਨਵਾਦ ਜੀ। ਜੀ ਦੇਖੋ, ਜਿੱਦਾਂ ਤੁਸੀਂ ਕਿਹਾ ਕਿ $50,000 ਦੇ ਟਰੱਕ ਲੈ ਕੇ ਦੇ ਦਿੰਦੇ ਆ, ਪਰ ਜਿੱਥੇ ਤੱਕ ਮੈਂ ਦੇਖਿਆ ਜੀ ਕਿ ਡਰਾਈਵਰ ਆਉਂਦਾ ਆ ਤੇ ਇਹ ਫੀਲਡ ਦੀ ਰਿਸਪੈਕਟ ਨਹੀਂ ਹੈਗੀ ਜੀ। ਆਪਾਂ ਦੇਖਿਆ ਕਿ ਪੰਪਾਂ ਤੇ ਜਾ ਕੇ ਦੇਖੀਦਾ ਜੀ ਕਿ ਟਰੱਕ ਖੜੇ ਕਰਕੇ ਬਾਥਰੂਮਾਂ 'ਚ ਜਾ ਕੇ ਵੜ ਜਾਂਦੇ ਆ, ਕੋਈ ਮਤਲਬ ਕਿ ਰਿਸਪੈਕਟ ਹੈ ਨਹੀਂ ਜੀ ਜਿਹੜੀ ਮੈਂ ਦੇਖਿਆ ਕਿ ਆਪਣੇ ਬੰਦੇ ਸੋਚਦੇ ਨਹੀਂ, ਚੱਪਲਾਂ ਪਾ ਕੇ ਟਰੱਕ ਚਲਾਈ ਜਾਂਦੇ ਆ, ਉਹਨਾਂ ਤੇ ਲੱਗੇ ਆ। ਥੋੜੀ ਜਿਹਾ ਇਹਨੂੰ ਮਤਲਬ ਕਿ ਸਮਝਣਾ ਚਾਹੀਦਾ ਹੈ, ਗੱਲਾਂ ਫੇ ਹੌਲੀ ਹੌਲੀ ਮੋਰੇ ਆਉਣ ਲੱਗ ਪੈਂਦੀਆਂ ਜੀ। ਤੇ ਇਸ ਕਰਕੇ ਇਹ ਸਾਰਾ ਕੁਝ ਹੁੰਦਾ ਤੇ ਆਪਣਾ ਜੌਬ ਨੂੰ ਜੌਬ ਸਮਝਣਾ ਚਾਹੀਦਾ। ਤੇ ਮੈਂ ਤਾਂ ਇਹੀ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਰਿਆਂ ਦਾ ਕੰਮ ਜਿਹੜਾ ਵਧੀਆ ਚੱਲੇ ਤੇ ਆਪਣੀ ਰੋਟੀ ਵਧੀਆ ਖਾਣ ਜੀ। ਥੈਂਕ ਯੂ ਬਲਜੀਤ ਜੀ। ਬਿਲਕੁਲ ਰਾਜਕਰਨ ਵੀਰ ਜੀ, ਆਪਾਂ ਪਹਿਲਾਂ ਵੀ ਸਾਂਝਾ ਕੀਤਾ ਸੀ ਵੀ ਜਿਹੜਾ SV 158 ਬਿੱਲ ਹੈਗਾ ਉਹ ਪੰਜਾਬੀਆਂ ਦੀ ਮਿਹਰਬਾਨੀ ਕਰਕੇ ਹੀ ਆ ਰਿਹਾ। ਕੈਲੀਫੋਰਨੀਆ 'ਚ ਇੱਕ ਪੰਜਾਬੀ ਡਰਾਈਵਰ ਨੇ ਸੈਂਟਾ ਕਰੂਜ਼ ਪਹਾੜੀ ਤੇ ਜਾ ਰਿਹਾ ਸੀ ਤੇ 10 ਕਾਰਾਂ ਭੰਨੀਆਂ, ਇੱਕ ਉਹਨਾਂ ਦਾ ਡਰਾਈਵਰ ਜਿਹੜਾ ਜੰਗ ਲੜਕਾ ਸੀ 25 ਸਾਲਾਂ ਦਾ ਮਾਰਿਆ, ਤੇ 7 ਮਹੀਨੇ ਉਹਨੂੰ ਹੋਏ ਸੀ ਹਜੇ ਲਾਇਸੈਂਸ ਲਏ ਨੂੰ, ਨਵਾਂ ਆਇਆ ਸੀ। ਸੋ ਇਹ ਇਦਾਂ ਦੀਆਂ ਗਲਤੀਆਂ ਕਰਕੇ ਕਈ ਵਾਰ ਸਾਰਿਆਂ ਨੂੰ ਜਿਹੜਾ ਉਹ ਭੁਗਤਣਾ ਪੈਂਦਾ ਹੈ। ਹਾਂਜੀ ਬਿਲਕੁਲ। ਸੋ ਜ਼ਰੂਰ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਦੇਖੋ, ਤੁਹਾਨੂੰ DMV ਨੂੰ ਇੱਕ ਬੜੇ ਸੱਜੇ ਢੰਗ ਦੇ ਨਾਲ ਅਪਰੋਚ ਕਰਨ ਦੀ ਜ਼ਰੂਰਤ ਆ। ਉਹ ਉਦੋਂ ਹੀ ਅਪਰੋਚ ਤੁਸੀਂ ਹੋ ਸਕਦੇ ਹੋ, ਕਰ ਸਕਦੇ ਹੋ, ਜਦੋਂ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਕਰੋਗੇ। ਬਹੁਤ ਸਾਰੇ ਸਾਨੂੰ ਤੱਤੇ ਹੋ ਕੇ ਇੱਥੇ ਕਾਲ ਕਰਦੇ, ਨਹੀਂ ਜੀ ਅਸੀਂ ਤਾਂ 2 ਸਾਲ ਹੋ ਗਏ ਇੱਥੇ ਚਲਾਉਂਦੇ ਨੂੰ, ਇਦਾਂ ਕਿੱਦਾਂ ਕਰ ਦੇਣਗੇ। ਦੇਖੋ ਕੋਈ ਮੈਂ ਨਹੀਂ ਕਰਨਾ ਨਾ, ਤੁਸੀਂ ਜਿਹੜਾ ਉਸ ਦੇ ਵਿੱਚ ਫਿਰ ਕਰ ਸਕੋਗੇ। ਜਦੋਂ ਚਿੱਠੀ ਆ ਗਈ, ਜਦੋਂ ਤੁਸੀਂ ਐਪਲੀਕੇਸ਼ਨ ਘੱਲਣੀ, ਉਹਨਾਂ ਕਹਿਣਾ ਦਿਖਾਓ ਜੀ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ। ਜਦੋਂ ਨਹੀਂ ਦਿਖਾ ਸਕੇ ਉਹਨਾਂ ਕਹਿਣਾ ਜੀ ਤੁਹਾਡਾ ਨਹੀਂ ਬਣਨਾ। ਫਿਰ ਆਪਾਂ ਕਹਿਣਾ ਫਿਰ ਹੱਥ ਪਰਲੇ ਮਾਰਦੇ, ਇੱਧਰ ਨੂੰ ਕੀ ਕਰੀਏ, ਕਿਵੇਂ ਕਰੀਏ। ਫਿਰ ਉਹ ਟਾਈਮ ਆਉਣ ਤੋਂ ਪਹਿਲਾਂ ਜੇ ਸਾਰੇ ਜਾਣੇ ਮੈਰੀਲੈਂਡ ਵਾਂਗੂ ਕੋਈ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਤਾਂ ਕਰ ਲਓ। ਕੰਮ ਜਿਹੜਾ ਜੀ ਕਿਉਂ ਸਾਰਿਆਂ ਦੇ ਜਿਹੜੇ ਉਹ ਬਚ ਜਾਣਗੇ, ਕਿਉਂਕਿ ਜਿਹੜੀ ਰੋਜੀ ਰੋਟੀ ਦਾ ਇਸ ਦੇ ਵਿੱਚ ਕਹਿ ਲਓ ਵੀ ਸਿੱਧੇ ਤੌਰ ਦੇ ਉੱਤੇ ਸਵਾਲ ਆ। ਜਿੱਦਾਂ ਪਹਿਲਾਂ ਵੀ ਕਹੀ ਜਾਂਦੇ ਨੇ ਵੀ ਕਿਸੇ ਹੋਰ ਸਟੇਟ ਦੇ ਵਿੱਚ ਚੱਲ ਜੂਗੇ, ਚਲੋ ਅੱਜ ਚਲੇ ਗਏ, ਸਾਲ ਕੱਢ ਲਿਆ, ਜਿਹੜਾ ਕੁਝ ਮਹੀਨੇ ਹੋਰ ਕੱਢ ਲਏ, ਦੂਜੀ ਸਹੀ ਚਾ ਕੋਈ ਨਹੀਂ ਆਪਣਾ ਸਰੀ ਜਾਣਾ। ਪਰ ਜਦੋਂ ਸਾਰਿਆਂ ਨੇ ਡੋਮਿਸਾਈਲ ਇਸ ਦੇ ਵਿੱਚ ਐਡ ਕਰਤਾ, ਉਦੋਂ ਕਿੱਧਰ ਨੂੰ ਜਾਓਗੇ। ਤੇ ਜੇ ਅੱਜ ਇੱਕ ਜਗ੍ਹਾ ਜਿੱਦਾਂ ਪਹਿਲਾਂ ਹੋਰ ਕਹਿ ਕੇ ਗਏ ਵੀ ਜੇ ਕੈਲੀਫੋਰਨੀਆ ਵਾਲਿਆਂ ਨੇ ਕੁਝ ਨਹੀਂ ਕੀਤਾ, ਜੇ ਉਹਨਾਂ ਨੇ ਨਹੀਂ ਰੋਕਿਆ, ਤਾਂ ਬਾਅਦ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਹੋ ਜਾਣਾ ਤੇ ਰੁਕਣਾ ਕਿਸੇ ਪਾਸੋਂ ਵੀ ਜਿਹੜਾ ਫਿਰ ਉਹ ਰੋਕ ਨਹੀਂ ਹੋਣਾ। ਸੋ ਜ਼ਰੂਰ ਇਸ ਦੇ ਉੱਤੇ ਗੌਰ ਕਰਨ ਦੀ ਜਿਹੜੀ ਸਾਰਿਆਂ ਨੂੰ ਜ਼ਰੂਰਤ ਹੈਗੀ ਆ। ਬਾਕੀ ਜਾਂਦੇ ਹਰਜੋਤ ਜੀ, ਜੇ ਆਪਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਲੈਕਸ਼ਨਾਂ ਦੇ ਨਤੀਜਿਆਂ ਦੇ ਉੱਤੇ ਜੇ ਨਜ਼ਰ ਮਾਰ ਦਈਏ, ਜਿਹੜੀ ਸਰਨਾ ਗਰੁੱਪ ਉੱਥੇ ਹਾਰਿਆ ਆ, ਜਿਹੜਾ ਪੰਥਕ ਸੇਵਾ ਦਲ ਆ ਉਸ ਨੂੰ ਕੁਝ ਨਹੀਂ ਮਿਲਿਆ। 4 ਸੀਟਾਂ ਜਿਹੜੀਆਂ ਆ ਜਿਹੜਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੇ ਵਡਾਲਾ ਉਹਨਾਂ ਦੇ ਵੱਲੋਂ ਜਿਹੜੀਆਂ ਇੰਡੀਪੈਂਡੈਂਟਸ ਆ ਉਹਨਾਂ ਨੂੰ ਜਿਹੜੀਆਂ 4 ਸੀਟਾਂ ਮਿਲੀਆਂ ਆ। ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਉੱਥੇ ਟੀਮ ਹੈਗੀ ਆ, ਉਸ ਨੇ ਇਸ ਦੇ ਵਿੱਚ 35 ਸੀਟਾਂ ਜਿਹੜੀਆਂ ਜਿੱਤੀਆਂ ਤੇ ਮੁੜ ਕੇ ਦੁਬਾਰਾ ਜਿਹੜਾ ਜੀ
ਤੇ ਹੋ ਚੁੱਕੇ ਨੇ। ਤੇ ਆਪਾਂ ਜਿਹੜਾ ਹਰਜੋਤ ਜੀ ਹੁਣ ਇਜਾਜ਼ਤ ਲੈਨੇ ਆ ਤੇ ਫਿਰ ਮਿਲਾਂਗੇ ਜੀ ਕੱਲ ਨੂੰ ਇੱਕ ਵਾਰੀ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਅੱਜ ਦੀ ਸਵੇਰ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।